मूत पलीती कपड़ होए दे साबुन लइए ओ धोए भरिए मत पापां के संग ओ धोपै नावे के रंग। अगस्त महीने की 26 तरीक है जी, दिन मंगलवार, वरा 2025। स्टूडियो ਦੀਆਂ ਘੜੀਆਂ ਮੁਤਾਬਕ ਨਿਊਯਾਰਕ ਸਮੇਂ ਅਨੁਸਾਰ ਦੁਪਹਿਰ ਦੇ 12:05 ਹੋਏ ਨੇ ਔਰ ਖਾਲਿਸਤਾਨ ਦੇ ਸਮੇਂ ਅਨੁਸਾਰ ਰਾਤ ਦੇ 35 ਹੋਏ ਨੇ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਦਿਲ ਦੀਆਂ ਗਹਿਰਾਈਆਂ ਤੋਂ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਆਪ ਜੀ ਦਾ ਸਵਾਗਤ ਕਰਦਾ। ਆਪ ਜੀ ਨੂੰ ਜੀ ਆਇਆਂ ਆਖਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो दर्शकों, अज मंगलवार है जी और अज अपनी जिहड़ी गलबात है, आपनूं पता जिहड़ी लड़ीवार साडी जिहड़ी गलबात चल रही है गदरी बाबियां दे उत्ते। कनेडा दे विच सिखां दा इतिहास ते गदर मूवमेंट दी जिहड़ी है राइज है ਉਹਦੇ बारे गलबात चल रही है। इसे कड़ी दे विच अज एक गलबात करांगे जी शहीद भाई बलवंत सिंह जी खुरदपुर। ਇਹ ਇਤਿਹਾਸ ਦੇ ਝਰੋਖੇ ਤੋਂ ਭੁੱਲਿਆ ਵਿਸਰਿਆ ਨਾ ਕੈਨੇਡਾ ਦੀ ਧਰਤੀ ਦੇ ਕਿਵੇਂ ਇਹਨਾਂ ਨੇ ਜਿਹੜਾ ਉਸ ਵਕਤ ਆਪਣੇ ਹੱਕਾਂ ਦੇ ਲਈ ਘਾਲਣਾ ਘਾਲੀ, ਸਿੱਖ ਕੌਮ ਦੇ ਹੱਕਾਂ ਦੇ ਲਈ ਜਾਂ ਫਿਰ ਉਸ ਖਿੱਤੇ ਦੀ ਆਜ਼ਾਦੀ ਦੇ ਲਈ ਜਿਹੜੀ ਆ ਘਾਲਣਾ ਘਾਲੀ ਤੇ ਉਹਦੇ ਚੱਲਦਿਆਂ ਇਹ ਸ਼ਹੀਦ ਹੋਏ। ਪਰ ਇਹਨਾਂ ਬਾਰੇ ਬਹੁਤ ਜ਼ਿਆਦਾ ਕੋਈ ਲਿਖਿਆ ਪੜਿਆ ਨਹੀਂ ਗਿਆ। ਸੋ ਅੱਜ ਅਸੀਂ ਇਹਨਾਂ ਬਾਰੇ ਗੱਲਬਾਤ ਕਰਾਂਗੇ ਔਰ ਸਾਡੇ ਨਾਲ ਬ੍ਰਿਟਿਸ਼ ਕੋਲੰਬੀਆ ਤੋਂ ਡਾਕਟਰ ਗੁਰਵਿੰਦਰ ਸਿੰਘ ਜੀ ਜਿਹੜੇ ਹਮੇਸ਼ਾ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਹੁੰਦੇ ਆ, ਉਹ ਸ਼ਾਮਲ ਹੋਣਗੇ। ਡਾਕਟਰ ਗੁਰਵਿੰਦਰ ਸਿੰਘ ਜੀ ਜਿਹੜੇ ਨੇ ਹਿਸਟੋਰੀਅਨ ਨੇ, ਸਿੱਖ ਐਕਟਿਵਿਸਟ ਨੇ, ਅਕੈਡਮਿਕ ਨੇ ਔਰ ਉਹਦੇ ਨਾਲ ਨਾਲ ਜਿਹੜਾ ਹੈ ਇਹ ਜਰਨਲਿਸਟ ਵੀ ਨੇ। ਸੋ ਡਾਕਟਰ ਸਾਹਿਬ ਕਾਫੀ ਜਿਹੜਾ ਸੁਹਿਰਦਤਾ ਦੇ ਨਾਲ, ਬੜੀ ਖੁੱਲ੍ਹਦਿਲੀ ਦੇ ਨਾਲ ਆਪਣਾ ਇੱਕ ਵੱਡਾ ਸਮਾਂ ਜਿਹੜਾ ਉਹ ਕੌਮ ਦੀ ਸੇਵਾ ਦੇ ਵਿੱਚ ਲਾਉਂਦੇ ਨੇ, ਖਾਸ ਕਰਕੇ ਜਦੋਂ ਕੈਨੇਡਾ ਦੇ ਵਿੱਚ ਸਿੱਖ ਹੱਕਾਂ ਦੀ ਗੱਲ ਹੁੰਦੀ ਆ, ਇਤਿਹਾਸ ਦੀ ਗੱਲ ਹੁੰਦੀ ਆ ਜਾਂ ਉਹ ਇਤਿਹਾਸਕ ਗਲਤੀਆਂ ਜਿਹੜੀਆਂ ਹੋਈਆਂ ਉਹਨਾਂ ਨੂੰ ਦਰੁਸਤ ਕਰਨ ਦੀ ਗੱਲ ਹੁੰਦੀ ਆ। ਤੇ ਇੱਕ ਵੱਡਾ ਰੋਲ ਡਾਕਟਰ ਸਾਹਿਬ ਦਾ ਹੈ ਤੇ ਅਸੀਂ ਇਹਨਾਂ ਦੇ ਜਿਹੜੇ ਧੰਨਵਾਦੀ ਵੀ ਹਾਂ ਕਿ ਆਪਣੇ ਕੀਮਤੀ ਸਕੈਜੂਲ ਦੇ ਵਿੱਚੋਂ ਸਮਾਂ ਕੱਢਦੇ ਆ ਤੇ ਸਾਡੇ ਨਾਲ ਇਹ ਸਾਂਝ ਪਾਉਂਦੇ ਆ। ਸੋ ਪ੍ਰੋਗਰਾਮ ਨੂੰ ਇੱਕ ਵਾਰ ਫੇਰ ਸਪਾਂਸਰ ਕਰ ਰਹੇ ਨੇ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਅਕਾਲ ਇੰਟਰਪ੍ਰੀਟਰ ਸਰਵਿਸਿਜ਼ ਜਿਹੜੇ ਨੇ ਤੁਹਾਡੇ ਕੈਨੇਡਾ ਭਰ ਦੇ ਵਿੱਚ ਕਿਤੇ ਵੀ ਤੁਹਾਨੂੰ ਅਸਾਈਲਮ ਕੇਸ ਦੀਆਂ ਐਪਲੀਕੇਸ਼ਨ ਫਿਲ ਕਰਨ ਦੇ ਵਿੱਚ ਹੈਲਪ ਚਾਹੀਦੀ ਆ ਤੇ ਇੰਟਰਪ੍ਰੀਟਰ ਦੀਆਂ ਸੇਵਾਵਾਂ ਇਹ ਤੁਹਾਨੂੰ ਦਿੰਦੇ ਨੇ। ਉਸ ਤੋਂ ਇਲਾਵਾ ਕੋਈ ਸਿਟੀਜ਼ਨਸ਼ਿਪ, PR ਕਾਰਡ ਜਾਂ ਕੋਈ ਸਪਾਂਸਰਸ਼ਿਪ ਬਣਾਉਣੀ ਆ ਜਾਂ ਕੈਨੇਡੀਅਨ ਪਾਸਪੋਰਟ ਜਾਂ ਵਰਕ ਪਰਮਿਟ ਟਰੈਵਲ ਡਾਕੂਮੈਂਟ ਤੁਸੀਂ ਜੇ ਅਪਲਾਈ ਕਰਨਾ ਉਹਦੇ ਵਿੱਚ ਵੀ ਤੁਹਾਡੀ ਹੈਲਪ ਕਰ ਸਕਦੇ ਆ। ਸੋ ਇਹ ਨੰਬਰ ਨੇ 514 770 7465 akalservices@hotmail.com ਤੇ ਸਾਡੀ ਜਿਹੜੀ ਲਿੰਕਡ ਫਰਮ ਹੈ ਉਹ ਹੈ ਜੀ ਲਾਫਿਨਿਟੀ ਐਡਵੋਕੇਟਸ LLP। ਲਾਫਿਨਿਟੀ ਐਡਵੋਕੇਟਸ LLP ਤੁਹਾਨੂੰ ਸੇਵਾਵਾਂ ਦਿੰਦੇ ਨੇ ਕੈਨੇਡਾ ਭਰ ਦੇ ਵਿੱਚ। ਇਹਨਾਂ ਦੇ ਆਫਿਸ ਮੌਂਟਰੀਅਲ ਦੇ ਵਿੱਚ, ਓਟਵਾ ਦੇ ਵਿੱਚ, GTA ਦੇ ਵਿੱਚ, ਉਸ ਤੋਂ ਇਲਾਵਾ ਲੰਡਨ, ਅੰਟੈਰੀਓ ਦੇ ਵਿੱਚ ਤੇ ਵਿੰਡਸਰ ਦੇ ਵਿੱਚ ਇਹਨਾਂ ਦੇ ਆਫਿਸ ਨੇ। ਤੋਂ ਬਹੁਤ ਹੀ ਮਾਹਰ ਤੇ ਸੁਲਝੇ ਹੋਏ ਵਕੀਲਾਂ ਦੀਆਂ ਟੀਮਾਂ ਤੁਹਾਡੇ ਹਰ ਤਰ੍ਹਾਂ ਦੀ ਕਾਨੂੰਨੀ ਸਲਾਹ ਜਿਹੜੀ ਆ ਜਾਂ ਹਰ ਤਰ੍ਹਾਂ ਦੇ ਤੁਹਾਡੇ ਕਾਨੂੰਨੀ ਮਸਲੇ ਦੇ ਵਿੱਚ ਤੁਹਾਡੀ ਜਿਹੜੀ ਆ ਇਹ ਬਾਂਹ ਫੜਦੇ ਨੇ ਤੇ ਤੁਹਾਡਾ ਹਰ ਮਸਲਾ ਜਿਹੜਾ ਉਹ ਅਦਾਲਤ ਤੋਂ ਦੇ ਵਿੱਚ ਜਾਣ ਤੋਂ ਪਹਿਲਾਂ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਸੁਲਝਾਉਣ ਦੀ ਕੋਸ਼ਿਸ਼ ਕਰਦੇ ਨੇ। ਸੋ ਅਸੀਂ ਹੁਣ ਜ਼ਿਆਦਾ ਵਕਤ ਨਾ ਲੈਂਦੇ ਹੋਏ ਡਾਕਟਰ ਗੁਰਵਿੰਦਰ ਸਿੰਘ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਆਖਦੇ, ਇਹਨਾਂ ਨੂੰ ਫਤਿਹ ਅਰਜ ਕਰਦੇ ਹਾਂ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮਨਵੀਰ ਸਿੰਘ ਜੀ ਆਪ ਜੀ ਵੱਲੋਂ ਕੀਤੇ ਉਪਰਾਲੇ ਤਹਿਤ TV 84 ਦਿਲ ਦੀਆਂ ਗੱਲਾਂ ਪ੍ਰੋਗਰਾਮ 'ਚ ਉੱਤਰੀ ਅਮਰੀਕਾ ਦੇ ਸਿੱਖ ਸੰਘਰਸ਼ ਤੇ ਇਤਿਹਾਸ ਦੀ ਗਾਥਾ ਤੇ ਗਦਰ ਲਹਿਰ ਦੀ ਗਾਥਾ ਨੂੰ ਲੜੀਵਾਰ ਤੌਰ ਤੇ ਸਾਂਝਾ ਕਰਨ ਦਾ ਜੋ ਉਪਰਾਲਾ ਹੋਇਆ ਉਸ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਤੇ ਇਹ ਵੀ ਗੱਲ ਹੈ ਕਿ ਇਹ ਦਸਤਾਵੇਜ਼ ਸੰਭਾਲਣ ਯੋਗ ਨੇ ਜਿਹੜੇ ਦਰਸ਼ਕ ਨੇ। ਬੇਸ਼ੱਕ ਤੁਰੰਤ ਵਾਪਰਦੀਆਂ ਕਰੰਟ ਅਫੇਅਰਸ ਘਟਨਾਵਾਂ ਤੇ ਕੇਂਦਰਿਤ ਹੁੰਦੇ ਨੇ ਤੇ ਸਾਡਾ ਸੁਭਾਅ ਵੀ ਹੈ ਕਿ ਅਸੀਂ ਅੱਜ ਦੀਆਂ ਜਿਹੜੀਆਂ ਆਲੇ ਦੁਆਲੇ ਦੀਆਂ ਘਟਨਾਵਾਂ ਨੂੰ ਦਿਲਚਸਪੀ ਨਾਲ ਦੇਖਦੇ ਵੀ ਹਾਂ, ਜਿਹਦੇ ਕਾਰਨ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਕਿ ਉਹ ਜਿਹੜਾ ਪੱਖ ਹੈ ਇਤਿਹਾਸ ਦਾ ਉਹ ਵਿਸਰ ਜਾਂਦਾ ਹੈ। ਸੋ ਇਹ ਲੜੀਵਾਰ ਪ੍ਰੋਗਰਾਮ ਸੰਭਾਲ ਕੇ ਇਹਦੀਆਂ ਪਿਛਲੀਆਂ ਲੜੀਆਂ ਨੂੰ ਜੋੜ ਕੇ ਭਵਿੱਖ ਦੇ ਵਿੱਚ ਜਿਹੜੇ ਹੋਣੇ ਆ ਉਹਨਾਂ ਨੂੰ ਇੱਕ ਥਾਂ ਰੱਖ ਕੇ ਇਹ ਉਤਸ਼ਾਹ ਨਾਲ ਕਾਰਜ ਕੀਤਾ ਜਾ ਸਕਦਾ। ਤੇ ਇਹ ਉਪਰਾਲਾ ਤੁਹਾਡਾ ਵੀ ਸ਼ਲਾਘਾਯੋਗ ਹੈ ਕਿ ਤੁਸੀਂ ਇਨੀਸ਼ੀਏਟਿਵ ਲਿਆ। ਬੇਸ਼ੱਕ ਕਈ ਵਾਰ ਹੁੰਦਾ ਹੈ ਕਿ ਇੱਕ ਪ੍ਰੋਗਰਾਮ 'ਚ ਗੱਲ ਨਿਬੜ ਗਈ ਤੇ ਕਹਾਣੀ ਮੁੱਕ ਗਈ, ਫਿਰ ਹਰ ਬੰਦਾ ਕੁਝ ਨਾ ਕੁਝ ਜਿਹੜਾ ਚਲੰਤ ਚਾਹੁੰਦਾ ਹੈ, ਪਰ ਨਹੀਂ, ਇਹ ਜ਼ਰੂਰੀ ਹੈ। ਇਸੇ ਕਾਰਨ ਹੀ ਅਸੀਂ ਆਪਣੇ ਇਤਿਹਾਸ ਤੋਂ ਜਾਣੂ ਹੋਵਾਂਗੇ। ਜਿਹੜੀ ਗੱਲ ਤੁਸੀਂ ਕਹੀ ਸੀ
ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਬਾਰੇ ਏਡਾ ਵੱਡਾ ਯੋਧਾ ਹੋਵੇ, ਉਸ ਦਾ ਨਾਂ ਅਣਗੌਲਿਆ ਹੋਵੇ। ਉਹਦਾ ਕਾਰਨ ਹੀ ਇਹ ਹੈ ਕਿ ਅਸੀਂ ਈਵਨ ਜਿਹੜੇ ਸੰਘਰਸ਼ ਦੀਆਂ ਲਹਿਰਾਂ ਦੇ ਵਿੱਚ ਵੀ ਆ, ਉਹਨਾਂ ਦੀ ਮੈਂ ਵਿਸ਼ੇਸ਼ ਤੌਰ ਤੇ ਗੱਲ ਕਰਦਾ, ਉਹਨਾਂ ਤੇ ਬੜੀ ਦਾਤੇ ਦੀ ਕਿਰਪਾ ਹੈ, ਬੜੀ ਚੜ੍ਹਦੀ ਕਲਾ ਵਾਲੇ ਨੇ। ਪਰ ਉਹ ਵੀ ਕਈ ਵਾਰ ਇਹ ਸੋਚਦੇ ਨੇ ਕਿ ਅੱਜ ਜੋ ਵਾਪਰ ਰਿਹਾ ਬਸ ਆਹੀ ਕੁਝ ਹੈ ਤੇ ਸਾਡੀ ਜਿਹੜੀ ਦੇਣ ਹੈ ਜਾਂ ਸਾਡੀ ਭੂਮਿਕਾ ਹੈ ਇਹ ਇਤਿਹਾਸ ਨੂੰ ਮੋੜ ਦਿੰਦੀ ਹੈ। ਜਦੋਂ ਉਹ ਪੜ੍ਹਨੇ ਕਿ 100 ਸਾਲ ਪਹਿਲਾਂ ਜਿਨ੍ਹਾਂ ਨੇ ਪੂਰਨੇ ਪਾਏ ਸੀ ਉਹਨਾਂ ਦੀ ਕਿੰਨੀ ਵੱਡੀ ਦੇਣ ਹੈ, ਇਹ ਉੱਥੇ ਵੀ ਜਿਹੜਾ ਅੰਦਰ ਇੱਕ ਬੜਾ ਨਿਮਰਤਾ, ਨਿਰਮਾਣਤਾ ਅਤੇ ਟਿਕਾਊ ਆਏਗਾ, ਕਿਉਂਕਿ ਇਹ ਮੋੜ ਬੜੇ ਲੰਮੇ ਸਮੇਂ ਤੋਂ ਚੱਲਦੇ ਰਹੇ ਨੇ ਤੇ ਕੈਨੇਡਾ ਦੇ ਇਤਿਹਾਸ 'ਚ, ਅਮਰੀਕਾ ਦੇ ਇਤਿਹਾਸ 'ਚ ਇਹ ਗੱਲਾਂ ਸਾਡੀਆਂ ਜਿਹੜੀਆਂ ਸਨ, ਇਹ ਕੋਈ ਇੰਡੀਅਨ ਫਰੀडम ਫਾਈਟਰ ਦੀ ਜਿਹੜੀ ਭੂਮਿਕਾ ਨੂੰ ਜਿਸ ਤਰੀਕੇ ਨਾਲ ਬਿਆਨ ਕੀਤਾ ਜਾਂਦਾ, ਇੰਡੀਆ ਦੀਆਂ ਕਿਤਾਬਾਂ 'ਚ ਕੀਤਾ ਜਾਂਦਾ, ਉੱਥੋਂ ਦੀਆਂ ਸਰਕਾਰਾਂ ਕਰਦੀਆਂ, ਉਹਨਾਂ ਨੇ ਥੋੜ੍ਹਾ ਦੱਸਣਾ। ਉਹ ਥੋੜ੍ਹਾ ਦੱਸਣਗੇ ਕਿ ਇੱਕ ਅੰਮ੍ਰਿਤਧਾਰੀ ਗ੍ਰੰਥੀ ਸਿੰਘ ਨੇ ਕਿਸ ਤਰੀਕੇ ਨਾਲ ਸ਼ਹਾਦਤ ਦਿੱਤੀ ਤੇ ਕਿਵੇਂ ਲੋਕਾਂ ਨੂੰ ਲਾਮਬੰਦ ਕੀਤਾ। ਉਹਨਾਂ ਨੇ ਤਾਂ ਚਰਖਿਆਂ ਤੱਕ ਜਾਂ ਆਪਣੇ ਪਿਸਤੌਲਾਂ ਤੱਕ ਜਿਹੜਾ ਕੰਮ ਰੱਖਣਾ, ਇਹ ਅਸੀਂ ਦੱਸਣਾ। ਤੇ ਜੇ ਅਸੀਂ ਵੀ ਖੁੰਝ ਗਏ ਤਾਂ ਫਿਰ ਇਤਿਹਾਸ ਸਾਨੂੰ ਮਾਫ ਨਹੀਂ ਕਰੇਗਾ। ਸੋ ਸਾਡਾ ਫਰਜ਼ ਜੀ। ਬਣਦਾ ਹੈ ਅਸੀਂ ਇਕਾਗਰਤਾ ਨਾਲ ਇਹਨਾਂ ਗੱਲਾਂ ਤੇ ਧਿਆਨ ਕੇਂਦਰਿਤ ਕਰੀਏ ਤੇ ਇਹਨਾਂ ਪ੍ਰੋਗਰਾਮਾਂ ਨੂੰ ਵੱਧ ਤੋਂ ਵੱਧ ਦੇਖੀਏ ਵੀ, ਸਪਾਂਸਰ ਵੀ ਕਰੀਏ ਤੇ ਸਹਿਯੋਗ ਵੀ ਦਈਏ ਤੇ ਦਰਸ਼ਕਾਂ ਦੇ ਤੌਰ ਤੇ ਇਹਨਾਂ ਨੂੰ ਬਕਾਇਦਾ ਤੌਰ ਤੇ ਇਹਨਾਂ ਪ੍ਰੋਗਰਾਮਾਂ ਨੂੰ ਲੜੀਵਾਰ ਢੰਗ ਦੇ ਨਾਲ ਸੰਭਾਲੀਏ। ਜੀ। ਸੋ ਡਾਕਟਰ ਸਾਹਿਬ, ਮੁੱਢਲਾ ਸਵਾਲ ਜਿਹੜਾ ਸਭ ਤੋਂ ਪਹਿਲਾਂ ਤਾਂ ਜਿਵੇਂ ਅਸੀਂ ਦੱਸਿਆ ਕਿ ਭੁੱਲੇ ਵਿਸਰੇ ਜਿਹੜੇ ਸਾਡੇ ਯੋਧੇ ਨੇ, ਜੇ ਉਹਨਾਂ ਦੀ ਪਛਾਣ ਦੀ ਗੱਲ ਕਰਨੀ ਹੋਵੇ, ਸਭ ਤੋਂ ਪਹਿਲਾਂ ਸਾਡੇ ਸਰੋਤੇ ਨੂੰ, ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਕੌਣ ਸਨ ਭਾਈ ਬਲਵੰਤ ਸਿੰਘ ਜੀ ਖੁਰਦਪੁਰ? ਖੁਰਦਪੁਰ ਜਿਵੇਂ ਪਿੰਡ ਤੋਂ ਪਤਾ ਲੱਗਦਾ ਹੈ, ਜਲੰਧਰ ਜ਼ਿਲ੍ਹੇ ਦੇ ਵਿੱਚ ਖੁਰਦਪੁਰ ਪਿੰਡ ਹੈ। ਉੱਥੋਂ ਦੇ ਜੰਮਪਲ ਸਨ ਜਿਹੜੇ ਕਿ 15 ਸਤੰਬਰ 1882 ਨੂੰ ਉੱਥੇ ਉਹਨਾਂ ਦਾ ਜਨਮ ਹੋਇਆ। ਸਧਾਰਨ ਕਿਸਾਨੀ ਪਰਿਵਾਰ ਦੇ ਵਿੱਚ ਅਟਵਾਲ ਪਰਿਵਾਰ ਸੀ, ਉੱਥੇ ਉਹ ਜਨਮੇ ਤੇ ਉਹਨਾਂ ਨੇ ਬਚਪਨ ਦੇ ਵਿੱਚ 6ਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਫਿਰ ਫੌਜ ਦੇ ਵਿੱਚ ਨੌਕਰੀ ਕੀਤੀ ਤੇ ਉਸ ਨੌਕਰੀ ਦੇ ਦੌਰਾਨ ਹੀ ਉਹਨਾਂ ਦਾ ਮਨ ਜਿਹੜਾ ਹੈ, ਲਗਨ ਜਿਹੜੀ ਹੈ ਧਾਰਮਿਕ ਤੌਰ ਤੇ ਸੀ। ਬਾਬਾ ਕਰਮ ਸਿੰਘ ਜੀ ਉਹਨਾਂ ਤੋਂ ਪ੍ਰੇਰਨਾ ਲੈ ਕੇ ਉਹ ਇੱਧਰਲੇ ਪਾਸੇ ਨੂੰ ਸਿੱਖੀ ਵੱਲ ਝੁਕਾ ਕਰ ਗਏ। ਮੈਂ ਇੱਥੇ ਇੱਕ ਨੁਕਤਾ ਹੋਰ ਜ਼ਰੂਰ ਸਾਂਝਾ ਕਰਨਾ ਚਾਹਾਂਗਾ, ਉਹ ਹਮੇਸ਼ਾ ਵਾਸਤੇ ਸਾਡੇ ਲਈ ਇੱਕ ਸਹਿਯੋਗੀ ਹੋਏਗਾ। ਅਸੀਂ ਅਕਸਰ ਇਹ ਆਖਦੇ ਹਾਂ ਕਿ ਜਿਹੜੇ ਯੋਧੇ ਸਨ ਉਹਨਾਂ ਦੇ ਇਤਿਹਾਸ ਦੇ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ, ਜਿਹੜੇ ਸਾਬਕਾ ਸਿੱਖ ਫੌਜੀ ਸਨ, ਜਿਹੜੇ ਅੰਗਰੇਜ਼ਾਂ ਦੀ ਫੌਜ 'ਚ ਭਰਤੀ ਹੋਏ ਸਨ, ਉਹਨਾਂ ਦੇ ਪ੍ਰਤੀ ਸਾਡੇ ਅੰਦਰ ਇੱਕ ਹੀਨ ਭਾਵਨਾ ਹੈ। ਸੁਭਾਵਿਕ ਵੀ ਹੈ ਕਿਉਂਕਿ ਅੰਗਰੇਜ਼ਾਂ ਨੇ ਸਿੱਖ ਰਾਜ ਖੋਇਆ ਤੇ ਫੌਜ ਦੇ ਵਿੱਚ ਜਿਹੜੇ ਚਲੇ ਗਏ। ਸਵਾਲ ਇਹ ਸੀ ਕਿ ਉਸ ਵੇਲੇ ਹਾਲਾਤ ਕੁਝ ਇਸ ਤਰ੍ਹਾਂ ਦੇ ਸਨ ਜਾਂ ਉਸ ਵੇਲੇ ਸਰੋਤ ਕਿਹੜੇ ਸਨ। ਪਰ ਨਾਲ ਇੱਕ ਇਹ ਵੀ ਗੱਲ ਹੈ ਕਿ ਜਿਨ੍ਹਾਂ ਨੇ ਜੰਗ ਲੜਿਆ, ਜਿਨ੍ਹਾਂ ਦੀ ਗੱਲ ਮੈਂ ਅੱਜ ਕਰ ਰਿਹਾ, ਉਹ ਸਾਬਕਾ ਫੌਜੀ ਵੀ ਸਨ ਜਾਂ ਕੁਝ ਸਮਾਂ ਫੌਜ ਚਲਾਇਆ ਸੀ। ਇਹੋ ਜਿਹੇ ਹੋਰ ਵੀ ਬਹੁਤ ਸਨ। ਇਹਨਾਂ ਨੇ ਆ ਕੇ ਯੁੱਧ ਕੀਤਾ। ਇਹ ਉਸ ਵੇਲੇ ਮੱਧਕਾਲੀ ਸੰਘਰਸ਼ ਦੀ ਗੱਲ ਕਰ ਲਓ, 20ਵੀਂ ਸਦੀ ਦੇ, ਜਾਂ ਅੱਜ ਦੇ ਸੰਘਰਸ਼ ਦੀ ਗੱਲ ਵੀ ਕਰ ਲਓ। ਪੁਲਿਸ 'ਚ ਐਸੇ ਯੋਧੇ ਵੀ ਹੋਏ ਹਨ ਜਿਨ੍ਹਾਂ ਨੇ ਪੁਲਿਸ 'ਚ ਹੁੰਦੇ ਆ ਜਿਹੜੀਆਂ ਸ਼ਹਾਦਤ ਦੇ ਜਾਮ ਪੀਤੇ। ਫੌਜ ਦੇ ਵਿੱਚ, ਸੁਰੱਖਿਆ ਦਸਤਿਆਂ ਦੇ ਵਿੱਚ, ਨੈਸ਼ਨਲ ਲੈਵਲ ਤੋਂ ਲੈ ਕੇ ਪੰਜਾਬ ਪੱਧਰ ਦੀਆਂ ਘਟਨਾਵਾਂ ਬੇਅੰਤ ਨੇ। ਸੋ ਇਸ ਕਰਕੇ ਇਸ ਚੀਜ਼ ਨੂੰ ਇੱਕ ਤਾਂ ਅਸੀਂ ਕਦੇ ਵੀ ਇਉਂ ਨਹੀਂ ਦੇਖਣਾ ਸੰਕੀਰਨ ਕਿ ਉਹ ਜੇ ਕਿਉਂਕਿ ਫੌਜ ਦੇ ਵਿੱਚ ਸਨ ਤੇ ਇਸ ਕਰਕੇ ਜਿਹੜੇ ਵੀ ਸਾਬਕਾ ਸਿੱਖ ਫੌਜੀ ਸਨ ਉਹਨਾਂ ਨੂੰ ਇਉਂ ਦੇਖੀ। ਦੇਖਣਾ ਇਹ ਹੈ ਕਿ ਉਹਨਾਂ ਦੇ ਵਿੱਚੋਂ ਬਾਅਦ ਦੇ ਵਿੱਚ ਕਿੰਨੇ ਅੱਗੇ ਹੋ ਕੇ ਜਿਹੜੇ ਆ ਹੱਕਾਂ ਦੀ ਲੜਾਈ ਲੜਦੇ ਰਹੇ। ਦੂਸਰੀ ਗੱਲ, ਇਹ ਗੱਲ ਜਿਵੇਂ ਭਾਈ ਕਰਮ ਸਿੰਘ ਜੀ ਬਾਬਾ ਜੀ ਜਿਨ੍ਹਾਂ ਦੀ ਪ੍ਰੇਰਨਾ ਰਹੀ, ਜਿਨ੍ਹਾਂ ਨੇ ਗੁਰਸਿੱਖੀ ਵੱਲ ਭਾਈ ਬਲਵੰਤ ਸਿੰਘ ਖੁਰਦਪੁਰ ਨੂੰ ਜੋੜਿਆ, ਇੱਥੇ ਵੀ ਮੈਂ ਇਹ ਗੱਲ ਕਰਦੇ ਹਾਂ। ਕਈ ਵਾਰ ਅਸੀਂ ਗੱਲ ਸ਼ੁਰੂ ਕਰ ਦਿੰਦੇ ਹਾਂ ਕਿ ਦੇਖੋ ਜੀ 19ਵੀਂ ਸਦੀ ਤੋਂ ਪਹਿਲਾਂ ਕੋਈ ਸੰਤ ਮਹਾਂਪੁਰਸ਼ ਸੀ ਕਿ ਪਹਿਲਾਂ ਕੋਈ ਇਹੋ ਜਿਹਾ ਨਾਮ ਸੀ। ਅਸੀਂ ਇਸ ਗੱਲ ਨੂੰ ਇਉਂ ਲੈ ਲੈਂਦੇ ਹਾਂ, ਇੱਕ ਪਖੰਡ ਤੇ ਦੇਹ ਪੂਜਾ ਤੇ ਸਿੱਖੀ ਨੂੰ ਸਮਰਪਿਤ ਵਿਅਕਤੀਆਂ ਨੂੰ ਸਾਰਿਆਂ ਨੂੰ ਹੀ ਇੱਕ ਤਰ੍ਹਾਂ ਬਿਲਕੁਲ ਹੀ ਦਰਕਿਨਾਰ ਕਰ ਦਿੰਦੇ ਹਾਂ। ਐਸਾ ਨਹੀਂ ਕਰਨਾ ਚਾਹੀਦਾ। ਜਿਹੜੇ ਲੋਕਾਂ ਨੇ ਆਪਣੇ ਸਾਧ ਪੁਣੇ ਦੇ ਨਾਲ ਕੌਮ ਨੂੰ ਗੁੰਮਰਾਹ ਕੀਤਾ, ਉਹਨਾਂ ਨੂੰ ਵਿਚਾਰੋ, ਪਰਖੋ, ਉਹਨਾਂ ਨੂੰ ਰੱਦ ਕਰਨਾ। ਜਿਹੜੇ ਗੁਰੂ ਦੇ ਸ਼ਰੀਕ ਬਣ ਗਏ ਜਾਂ ਇਹੋ ਜਿਹੀਆਂ ਸੰਪਰਦਾਵਾਂ ਖੜੀਆਂ ਕਰ ਲਈਆਂ, ਉਹ ਸਾਡੇ ਵਾਸਤੇ ਕਬੂਲ ਨਹੀਂ। ਪਰ ਜਿਹੜੇ ਚਾਹੇ ਸਾਬਕਾ ਸਿੱਖ ਫੌਜੀ ਵੀ ਸਨ, ਪਰ ਹੱਕਾਂ ਦੀ ਲੜਾਈ ਦੇ ਵਿੱਚ ਉਹਨਾਂ ਨੇ ਸਿੱਖਾਂ ਨੂੰ ਗੁਰਬਾਣੀ ਨਾਲ ਵੀ ਜੋੜਿਆ, ਉਤਸ਼ਾਹਿਤ ਵੀ ਕੀਤਾ। ਇਹ ਗੱਲ ਸੋਚਣ ਵਾਲੀ ਹੈ ਕਿ ਉਹਨਾਂ ਨੂੰ ਅਸੀਂ ਅੱਖੋਂ ਪਰੋਖੇ ਨਾ ਕਰੀਏ। ਅਸੀਂ ਕੈਨੇਡਾ ਦੀ ਧਰਤੀ ਤੇ ਪ੍ਰੋਫੈਸਰ ਸੰਤ ਤੇਜਾ ਸਿੰਘ ਹੋਰਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਪ੍ਰੇਰਨਾ ਸਰੋਤ ਸੰਤ ਅਤਰ ਸਿੰਘ ਮਸਤੂਆਣਾ ਸਨ।
ਚਾਹੇ ਉਹ ਫੌਜ ਦੇ ਵਿੱਚ ਸਨ, ਉੱਥੋਂ ਆਏ, ਛੱਡਿਆ, ਪਰ ਉਹਨਾਂ ਦੀ ਦੇਣ ਕਿੱਡੀ ਵੱਡੀ ਸੀ। ਇਸ ਗੱਲ ਨੂੰ ਅਸੀਂ ਜੇ ਕਹਿ ਦਈਏ ਕਿ ਕਿੰਨੇ ਬੰਦਿਆਂ ਨੂੰ ਉਹਨਾਂ ਨੇ ਤਿਆਰ ਕੀਤਾ, ਤਾਂ ਉਹਨਾਂ ਦੀ ਇਤਿਹਾਸਕ ਦੇਣ ਅੱਖੋਂ ਪਰੋਖੇ ਨਹੀਂ ਕੀਤੀ ਜਾ ਸਕਦੀ। ਸੋ ਮੈਂ ਇਹ ਗੁਜ਼ਾਰਿਸ਼ ਕਰਾਂਗਾ, ਅੱਜ ਦੇ ਜਿਹੜੇ ਵਿਦਵਾਨ ਨੇ, ਕਈ ਵਾਰ ਉਹ ਲਕੀਰ ਬੜੀ ਸਖਤ ਖਿੱਚਦੇ ਨੇ। ਇਸ ਗੱਲ ਨੂੰ ਜ਼ਰੂਰ ਸੋਚੋ, ਜਿਹੜਾ ਇਹੋ ਜਿਹੀ ਪ੍ਰੇਰਨਾ ਭਾਈ ਬਲਵੰਤ ਸਿੰਘ ਖੁਰਦਪੁਰ ਦੀ ਬਣੀ ਸਿੱਖੀ ਵੱਲ, ਉਹਦੀ ਕਾਰਨ ਵੀ ਬਾਬਾ ਕਰਮ ਸਿੰਘ ਜੀ ਸਨ। ਉਹਨਾਂ ਨਾਲ ਮੁੱਢਲੇ ਜੀਵਨ ਦੇ ਅਨੁਸਾਰ ਜਿਵੇਂ ਗੁਰਸਿੱਖੀ ਵੱਲ ਨੂੰ ਜੁੜੇ, ਉਸ ਤੋਂ ਬਾਅਦ ਉਹਨਾਂ ਨੇ ਅਗਾਂਹ ਹੋ ਕੇ ਜਿਵੇਂ ਹੋਰ ਉਸ ਵੇਲੇ ਕਾਰੋਬਾਰ ਛੋਟੇ ਮੋਟੇ ਹੁੰਦੇ ਆ, ਕਰਦੇ ਕਰਾਉਂਦੇ, ਅਖੀਰ ਨੂੰ ਸਰੋਤ ਇਸ ਤਰ੍ਹਾਂ ਦਾ ਬਣਿਆ ਕਿ ਉਸ ਵੇਲੇ ਕੈਨੇਡਾ ਜਾਣ ਦੇ ਵਾਸਤੇ ਉਪਰਾਲੇ ਹੁੰਦੇ ਸਨ। ਤੇ 1906-7 ਦੇ ਵਿੱਚ ਬਹੁਤ ਸਾਰੇ ਮੋਢੀ ਸਿੱਖ ਜਿਹੜੇ ਕੈਨੇਡਾ ਆਏ, ਤੇ ਭਾਈ ਬਲਵੰਤ ਸਿੰਘ ਜੀ ਵੀ ਪਿੰਡ ਖੁਰਦਪੁਰ, ਜ਼ਿਲ੍ਹਾ ਜਲੰਧਰ, ਉਹ ਵੀ ਕੈਨੇਡਾ ਦੀ ਧਰਤੀ ਤੇ ਆਏ। ਪਰ ਉਹਨਾਂ ਭਾਂਡਿਆਂ ਨੂੰ ਥੰਧਿਆਈ ਪਹਿਲਾਂ ਹੀ ਲੱਗੀ ਹੋਈ ਸੀ ਗੁਰਸਿੱਖੀ ਦੀ, ਉਹਨਾਂ ਦੇ ਅੰਦਰ ਬਾਣੀ ਦਾ ਰਸ ਵੀ ਸੀ। ਪਰ ਇੱਥੇ ਆ ਕੇ ਜੋ ਨਿਖਾਰ ਆਉਂਦਾ ਹੈ, ਉਹ ਇਤਿਹਾਸ ਅਸੀਂ ਅਗਲੇ ਪੰਨਿਆਂ ਦੇ ਵਿੱਚ ਸਾਂਝਾ ਕਰਾਂਗੇ। ਜੀ, ਸੋ ਅਗਲਾ ਜਿਹੜਾ ਸਵਾਲ ਹੈ ਡਾਕਟਰ ਸਾਹਿਬ, ਵੀ ਉਹ ਕਿਹੜੇ ਕੰਮ ਸੀ ਜਿਨ੍ਹਾਂ ਕਰਕੇ ਕਿਵੇਂ ਭਾਈ ਬਲਵੰਤ ਸਿੰਘ ਜੀ ਪ੍ਰੇਰਿਤ ਕਰਦੇ ਸੀ ਸਿੱਖ ਸੰਗਤ ਨੂੰ, ਜਿਹੜਾ ਉਹ ਆਪਣੇ ਹੱਕਾਂ ਦੇ ਲਈ ਖਲੋਣ ਦੇ ਲਈ, ਤੇ ਜਿਹੜਾ ਆਪਣੇ ਖਿੱਤੇ ਦੇ ਵਿੱਚ ਆਪਣੀ ਮਾਤ ਭੂਮੀ ਦੇ ਉੱਤੇ, ਜਿਹੜਾ ਆਪਣੇ ਫਾਦਰਲੈਂਡ ਦੇ ਉੱਤੇ ਜਿਹੜਾ ਕਬਜ਼ਾ ਸੀ ਅੰਗਰੇਜ਼ ਦਾ, ਉਹਨੂੰ ਛਡਾਉਣ ਦੇ ਲਈ ਕਿਵੇਂ ਉਹ ਪ੍ਰੇਰਨਾ ਸਰੋਤ ਬਣੇ? ਜਿੱਥੋਂ ਤੱਕ ਕਿ ਇੱਥੇ ਆ ਕੇ ਰੁਜ਼ਗਾਰ ਦੇ ਵਾਸਤੇ ਸਾਰੇ ਆਉਂਦੇ ਆ, ਤੇ ਉਹ ਵੀ ਇਸੇ ਤਰ੍ਹਾਂ ਹੀ ਆਏ ਜਿਵੇਂ ਅਸੀਂ ਆਏ ਆ। ਪਰ ਜੀ। ਉਹ ਕੁਝ ਵੱਖਰੇ ਹੁੰਦੇ ਨੇ, ਜਿਨ੍ਹਾਂ ਦੀਆਂ ਅੰਦਰ ਰੂਹਾਨੀ ਬਣਤਰਾਂ ਹੁੰਦੀਆਂ ਨੇ ਕਿ ਉਹ ਟਿੱਕੇ ਨਹੀਂ ਬੈਠਦੇ। ਅਸੀਂ ਬੈਠ ਜਾਂਦੇ ਆ, 40 50 60 ਸਾਲ ਕੱਢ ਲਏ, ਮਰ ਮੁੱਕ ਗਏ, ਸੰਸਾਰ ਚੋਂ ਚਲੇ ਗਏ, ਫਲਾਨਾ ਜੀ ਕੈਨੇਡਾ ਚ ਚੜ੍ਹਾਈ ਕਰ ਗਿਆ, ਫਲਾਨਾ ਅਮਰੀਕਾ ਚ ਕਰ ਗਿਆ, ਲੱਖਾਂ ਆਉਂਦੇ ਨੇ, ਕੀਤਾ ਕੀ ਹੈ? ਉਹ ਇਸ ਗੱਲ ਦੇ ਪਾਂਧੀ ਨਹੀਂ ਸਨ। ਇਹ ਉਹ ਯੋਧੇ ਆ ਜਿਨ੍ਹਾਂ ਦੀ ਇਸ ਲੜੀ ਦੇ ਵਿੱਚ ਅਸੀਂ ਹਰ ਵਾਰ ਗੱਲ ਕਰਦੇ ਹਾਂ, ਚਾਹੇ ਇਹਨਾਂ ਦੇ ਸਮਕਾਲੀ ਆਉਂਦੇ ਦਿਨਾਂ 'ਚ ਗੱਲ ਕਰਾਂਗੇ ਭਾਈ ਭਾਗ ਸਿੰਘ ਜੀ ਦੀ, ਪਤਨ ਸਿੰਘ ਜੀ ਦੀ, ਜਾਂ ਪਹਿਲਾਂ ਜਿਨ੍ਹਾਂ ਦੀ ਗੱਲ ਕੀਤੀ ਭਾਈ ਮੇਵਾ ਸਿੰਘ ਜੀ ਦੀ। ਇਹ ਸਾਰੇ ਵੱਖਰੀ ਮਿੱਟੀ ਦੇ ਬਣੇ ਹੋਏ ਸਨ। ਇਹਨਾਂ ਦੇ ਅੰਦਰ ਗੁਰਬਾਣੀ ਦੀ ਇਹ ਰੌਸ਼ਨੀ ਸੀ ਕਿ ਅਸੀਂ ਜਿਹੜਾ ਨਾ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨ ਛਾਡੇ ਖੇਤ, ਇਹਨਾਂ ਨੇ ਕਮਾਈ ਕੀਤੀ ਸੀ। ਤੋ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਧਨ ਜੀਵ ਕਹੀਂ ਕੋ ਜਗ ਮੈਂ ਮੁਖਤੇ ਹਰ ਚਿਤ ਮੈਂ, ਯੁੱਧ ਵਿਚਾਰੇ ਤੇ ਅਨਿਤ ਨਨਿਤ ਰਹੇ, ਜਸਨਾਬ ਚੜੇ ਭਵ ਸਾਗਰ ਤਾਰੇ, ਧੀਰਜ ਧਾਮ ਬਣਾਏ ਇਹ ਸਨ ਬੁੱਧ ਸੰਦੀਪ ਗਿਆ, ਜਿਉਂ ਜਿਆਰੇ ਗਿਆਨੀ ਕੀ ਬੜਨੀ, ਮਨੋ ਹਾਥ ਲੈ ਕਾਤਰ ਤੱਕ ਉਦਵਾਰ ਪਾਰੇ। ਸੋ ਇੱਥੇ ਇਹਨਾਂ ਦੇ ਅੰਦਰ ਇਹ ਭਾਵਨਾ ਸੀ। ਇੱਥੇ ਆ ਕੇ ਇੱਕ ਸੁਸਾਇਟੀ ਜਿਹੜੀ ਹੈ, ਪਲੇਟਫਾਰਮ ਕਾਇਮ ਕੀਤਾ, ਕਿਉਂਕਿ ਬਹੁਤੇ ਸਿੱਖ ਕੈਨੇਡਾ ਜਿਹੜੇ ਆ ਰਹੇ ਸਨ, ਉਹਨਾਂ ਨੂੰ ਆਪਣਾ ਜੀਵਨ ਗੁਰਬਾਣੀ ਅਨੁਸਾਰ ਚਲਾਉਣ ਵਾਸਤੇ ਜ਼ਰੂਰੀ ਸੀ। ਕਿਉਂਕਿ ਬਾਹਰਲਾ ਪੱਛਮੀ ਪ੍ਰਭਾਵ ਇਸ ਤਰ੍ਹਾਂ ਦਾ ਸੀ ਕਿ ਕਈ ਇਸ ਤਰ੍ਹਾਂ ਦੇ ਵੀ ਸਨ ਇੱਥੇ ਆ ਕੇ, ਜਿਵੇਂ ਅੱਜ ਵੀ ਹੈ, ਹਮੇਸ਼ਾ ਹੀ ਰਹਿੰਦਾ, ਐਸ਼ ਪ੍ਰਸਤੀ ਵੱਲ ਪੈ ਜਾਣਾ, ਤੇ ਸਿੱਖੀ ਤੋਂ ਟੁੱਟ ਜਾਣਾ, ਨਸ਼ਿਆਂ 'ਚ ਪੈ ਜਾਣਾ। ਤੇ ਫਿਰ ਕੋਈ ਇਹੋ ਜਿਹਾ ਮੰਚ ਚਾਹੀਦਾ ਸੀ ਜਿੱਥੇ ਰੋਜ਼ ਬਾਣੀ ਪੜ੍ਹੀ ਜਾਵੇ ਜਾਂ ਹਫ਼ਤਾਵਾਰੀ ਦੀਵਾਨ ਹੋਵੇ। ਤੇ ਉਸ ਕਰਕੇ ਮਿਲ ਸਾਈਡ, ਜਿੱਥੇ ਕਾਰੋਬਾਰੀ ਬੰਦੇ ਸਨ, ਕਿਰਤ ਕਰਦੇ ਸਨ, ਉੱਥੇ ਇੱਕ ਛੋਟਾ ਜਿਹਾ ਗੁਰਦੁਆਰਾ ਕਾਇਮ ਕੀਤਾ। ਉਸ ਤੋਂ ਬਾਅਦ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ 2nd ਐਵਨਿਊ ਤੇ ਬਣਾਉਣ ਦੀ ਵਿਉਂਤਬੰਦੀ ਬਣਾਈ, ਖਾਲਸਾ ਦੀਵਾਨ ਸੁਸਾਇਟੀ ਨਿਯੁਕਤ ਕੀਤੀ, ਸਥਾਪਿਤ ਕੀਤੀ। ਇਹ ਸਾਰਾ ਕੁਝ ਭਾਈ ਬਲਵੰਤ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨੇ ਮਿਲ ਕੇ ਕੀਤਾ। ਤੇ ਅੰਮ੍ਰਿਤ ਸੰਚਾਰ ਹੋਇਆ 1908 ਦੇ ਵਿੱਚ ਜੂਨ ਮਹੀਨੇ, ਜਦੋਂ ਕਿ ਬਹੁਤ ਸਾਰੇ ਜਿਹੜੇ ਸਨ ਇਹੋ ਜਿਹੇ ਹੋਰ ਸ਼ਖਸੀਅਤਾਂ ਸਨ, ਉਹਨਾਂ ਨੇ ਵੀ ਗੁਰਸਿੱਖੀ ਦੀ ਜਿਹੜੀ ਪਾਣ ਚੜ੍ਹੀ। ਸੋ ਇਹ ਮਾਹੌਲ ਚਾਹੇ ਧਾਰਮਿਕ ਪੱਖੋਂ ਸ਼ੁਰੂ ਹੋਇਆ, ਪਰ ਉਹ ਜਿਹੜੇ ਦੀਵਾਨ ਸਨ, ਜਿਨ੍ਹਾਂ ਨੂੰ ਸ਼ਬਦ ਵੀ ਟਰਮਨੋਲੋਜੀ ਦੀਵਾਨ ਦੀ ਸੀ, ਇਹ ਨਹੀਂ ਸੀ ਕਿ ਅਸੀਂ ਜੀ ਆਸ਼ਰਮ ਖੋਲੇ, ਇਹ ਨਹੀਂ ਸੀ ਕਿ ਕੋਈ ਨਾ ਕੋਈ ਐਸੀ ਜਿਹੜੀਆਂ ਬੈਠਕਾਂ ਜਿਹੜੀਆਂ ਸਥਾਪਿਤ ਕੀਤੀਆਂ। ਦੀਵਾਨ ਸ਼ਬਦ ਕਿਹਾ, ਜਿੱਥੇ ਗੱਲ ਧਰਮ ਦੀ ਵੀ ਹੁੰਦੀ ਸੀ, ਜਿੱਥੇ ਗੱਲ ਰਾਜਨੀਤੀ ਦੀ ਵੀ ਹੁੰਦੀ ਸੀ, ਮੇਰੀ ਪੀੜ੍ਹੀ ਦੀ ਗੱਲ ਹੁੰਦੀ ਸੀ, ਭਗਤੀ ਸ਼ਕਤੀ ਦੀ ਗੱਲ ਹੁੰਦੀ ਸੀ, ਤੇ ਸੂਰਬੀਰਤਾ ਦੀ ਵੀ। ਇੱਥੇ ਹੀ ਗੱਲ ਹੋਈ ਕਿ ਅਸੀਂ ਬ੍ਰਿਟਿਸ਼ ਰਿਆਇਆ, ਅਸੀਂ ਵੀ ਬ੍ਰਿਟਿਸ਼ ਸਬਜੈਕਟ ਹਾਂ, ਕੈਨੇਡਾ ਦੇ ਵਿੱਚ ਬੈਠੇ ਹਾਂ, ਸਾਬਕਾ ਫੌਜਾਂ ਦੇ ਵਿੱਚੋਂ ਆਏ ਉਹ ਵੀ ਇੱਥੇ ਰਹਿ ਰਹੇ ਨੇ, ਪਰ ਇਹ ਸਾਡੇ ਨਾਲ ਵਿਤਕਰਾ ਕਿਉਂ ਕਰਦੇ ਨੇ? ਨਸਲਵਾਦ ਕਿਉਂ ਹੈ? ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਕਿਉਂ ਮੰਨਿਆ ਜਾਂਦਾ? ਗੱਲ ਇੱਥੋਂ ਸ਼ੁਰੂ ਹੋਈ। ਉਹ ਤਾਂ ਗੱਲ ਬਾਅਦ ਦੀ ਸੀ ਕਿ ਹਿੰਦੁਸਤਾਨ ਦੇ ਵਿੱਚੋਂ ਇਹਨਾਂ ਨੂੰ ਕਿਉਂ ਕੱਢਣਾ, ਉਹ ਤਾਂ ਮਗਰਲੀ ਗੱਲ ਹੈ। ਪਹਿਲੀ ਗੱਲ ਸਾਡੇ ਲੋਕ ਭੁੱਲ ਜਾਂਦੇ ਨੇ, ਪਹਿਲੀ ਨਸਲਵਾਦ ਦੀ ਸੀ। ਜਦੋਂ ਇਹਨਾਂ ਹੱਡਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਕੀ ਹੋ ਰਿਹਾ,
ਕਿਉਂ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਲੋੜ ਪਈ, ਕਿਉਂ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਪਈ, ਕਿਹੜੇ ਮਸਲਿਆਂ ਤੇ ਜਾਗਰੂਕ ਕੀਤਾ, ਇਹ ਗੌਰ ਕਰਨ ਵਾਲੀ ਗੱਲ ਹੈ। ਤੇ ਭਾਈ ਬਲਵੰਤ ਸਿੰਘ ਜੀ ਨੇ ਗੁਰਬਾਣੀ ਦਾ ਚਾਨਣ ਅੰਦਰ ਸੀ ਤੇ ਮਨ ਦੇ ਵਿੱਚ ਇੱਕ ਨਾ ਕਿਸੇ ਨਾਲ ਧੱਕਾ ਕਰਨਾ, ਨਾ ਕਰਾਉਣਾ, ਨਾ ਸਹਿਣਾ, ਵੈ ਕਾਹੂ ਕੋ ਦੇਤ ਨੇ ਨਾ ਪੈਮਾਨਤਾਨ, ਇਹ ਗੱਲ ਉਹਨਾਂ ਦੇ ਮਨ 'ਚ ਸੀ। ਤੇ ਮਨ 'ਚ ਆਇਆ ਕਿ ਅਸੀਂ ਕਿਉਂ ਇਹਨਾਂ ਤੋਂ ਵਿਤਕਰਾ ਚੱਲ ਰਹੇ ਹਾਂ, ਇਹ ਸਾਡੇ ਨਾਲ ਕਿਵੇਂ ਦੇਖਦੇ ਨੇ। ਇਹ ਗੱਲ 1907 ਦੀ ਸੀ, ਜਦੋਂ ਵੋਟ ਦਾ ਹੱਕ ਖੋਲਿਆ, ਜਦੋਂ ਇੱਥੇ ਕਾਲੇ ਕਾਨੂੰਨਾਂ ਦੇ ਤਹਿਤ ਧੱਕਾ ਸਿਰੇ ਤੱਕ ਹੋ ਗਿਆ, ਪਾਣੀ ਸਿਰ ਤੋਂ ਲੰਘ ਗਿਆ, ਤੇ ਫਿਰ ਉਹਨੇ ਕਿਹਾ ਵੀ ਤੁਹਾਨੂੰ ਇੱਥੇ ਹੀ ਨਸਲਵਾਦ ਦਾ ਜਵਾਬ ਨਹੀਂ ਦੇਣਾ, ਤੁਹਾਨੂੰ ਉੱਥੋਂ ਵੀ ਕੱਢਣਾ ਜਿਹੜੇ ਸਾਡੀ ਧਰਤੀ ਤੇ ਤੁਸੀਂ ਬੈਠੇ ਹੋ। ਇਹ ਪ੍ਰਣ ਸੀ, ਇਹ ਲੜੀ ਸਾਡੇ ਇਤਿਹਾਸਕਾਰਾਂ ਨੂੰ ਜੋੜਨੀ ਚਾਹੀਦੀ ਹੈ। ਨਸਲਵਾਦ ਤੇ ਬਸਤੀਵਾਦ ਦੋ ਅਲੱਗ-ਅਲੱਗ ਪਹਿਲੂ ਨਹੀਂ ਸਨ। ਨਸਲਵਾਦ ਜਿਹੜੇ ਗੋਰੇ ਇੱਥੇ ਕਰ ਰਹੇ ਸਨ, ਬ੍ਰਿਟਿਸ਼ ਸਰਕਾਰ ਕਰ ਰਹੀ ਸੀ, ਉਸ ਨਸਲਵਾਦ ਦਾ ਜਿਹੜਾ ਪਹਿਲੂ ਸੀ ਉਸਨੇ ਉਹਨਾਂ ਨੂੰ ਹਿਲਾਉਣਾ ਦਿੱਤਾ ਕਿ ਅਸੀਂ ਬ੍ਰਿਟਿਸ਼ ਰਿਆਇਆ, ਅਸੀਂ ਸਬਜੈਕਟ ਬ੍ਰਿਟਿਸ਼, ਸਾਡੇ ਨਾਲ ਵੀ ਵਿਤਕਰਾ। ਤੇ ਇਹਦਾ ਮਤਲਬ ਇਹ ਹੈ ਕਿ ਇਹ ਕਿਸੇ ਦੇ ਭਾਈਵਾਲ ਨਹੀਂ, ਇਹ ਕਿਸੇ ਦੇ ਮਿੱਤ ਨਹੀਂ, ਇਹਨਾਂ ਲੋਕਾਂ ਨੂੰ ਇੱਥੋਂ ਵੀ ਤੇ ਫਿਰ ਉੱਥੋਂ ਵੀ ਕੱਢਣਾ। ਸੋ ਇਹ ਦੋ ਤਰਫੀ ਲੜਾਈ ਐਕਚੁਅਲੀ ਇੱਕ ਮੁੱਢ ਤੋਂ ਸ਼ੁਰੂ ਹੁੰਦੀ ਹੈ। ਇੱਕ ਪਾਸੇ ਇਹਨਾਂ ਨੇ ਨਸਲਵਾਦ ਦੇ ਖਿਲਾਫ ਫਿਰ ਸੰਘਰਸ਼ ਸ਼ੁਰੂ ਕੀਤਾ, ਐਸਾ ਸੰਘਰਸ਼ ਸ਼ੁਰੂ ਕੀਤਾ ਕਿ ਅਸੀਂ ਡਟ ਕੇ ਸਾਹਮਣਾ ਕਰਨਾ, ਕਿਸੇ ਨੇ ਸਿਰ ਤੋਂ ਦਸਤਾਰ ਨਹੀਂ ਲਾਉਣੀ, ਕਿਸੇ ਨੇ ਆਪਣੇ ਦਾੜਾ ਨਹੀਂ ਕੱਟਣਾ, ਸਿੱਖੀ ਦੇ ਵਿੱਚ ਰਹਿਣਾ, ਸੜਕਾਂ ਤੇ ਵੀ ਚੱਲਣਾ, ਸਾਨੂੰ ਗਾਲਾਂ ਕੱਢਣ, ਸਾਨੂੰ ਹਿੰਦੂ ਕਹਿਣ, ਸਾਨੂੰ ਮਾੜੇ ਕਹਿਣ, ਸਾਡੇ ਬਾਰੇ ਜੋ ਮਰਜ਼ੀ ਬੋਲਣ, ਪਰ ਅਸੀਂ ਆਪਣਾ ਅਕੀਦਾ ਨਹੀਂ ਛੱਡਣਾ, ਅਸੀਂ ਡਟ ਕੇ ਉਹਦਾ ਸਾਹਮਣਾ ਕਰਨਾ। ਇਹ ਮਿਸਾਲਾਂ ਇੱਕ ਨਹੀਂ, ਉਸ ਵੇਲੇ ਦੀਆਂ ਅਨੇਕਾਂ ਨੇ ਕਿ ਕਿਸ ਤਰ੍ਹਾਂ ਸਾਡੇ ਬਜ਼ੁਰਗਾਂ ਨਾਲ ਧੱਕਾ ਹੁੰਦਾ ਸੀ। ਇੱਥੇ ਚਾਹੇ ਉਹ ਬੈਲਗਾਮ ਦੀ ਮਿਸਾਲ ਹੈ, ਚਾਹੇ ਇੱਥੇ ਕੈਨੇਡਾ ਦੇ ਵਿੱਚ ਵੈਨਕੂਵਰ ਦੀ ਹੈ, ਜਦੋਂ ਇਕੱਠੇ ਹੋ ਕੇ ਚਿੱਟ ਚਮੜੀਏ ਗੋਰੇ ਇਹਨਾਂ ਨਾਲ ਵਿਤਕਰਾ ਕਰਦੇ, ਧੱਕਾ ਕਰਦੇ, ਮਿੱਲਾਂ 'ਚ ਕੰਮ ਕਰਨ ਵਾਲਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ, ਸਰਕਾਰ ਕਾਲੇ ਕਾਨੂੰਨ ਪਾਸ ਕਰਦੀ। ਇੱਥੋਂ ਦੀ ਕੰਜ਼ਰਵੇਟਿਵ ਪਾਰਟੀ ਜਿਹੜੀ ਸੀ BC ਦੇ ਵਿੱਚ, ਕੰਜ਼ਰਵੇਟਿਵ ਜਿਹੜੀ ਉਸ ਵੇਲੇ ਬਣੀ ਸੀ ਚਿੱਟ ਚਮੜੀਆਂ ਦੀ, ਉਹਨਾਂ ਨੇ ਇਹ ਕਿਹਾ ਕਿ ਇਹਨਾਂ ਲੋਕਾਂ ਨੂੰ ਇੱਥੇ ਰਹਿਣ ਨਹੀਂ ਦੇਣਾ, ਇਹ ਜ਼ਾਹਰ ਨੇ, ਇਹ ਗਵਾਰ ਨੇ। ਜਿਸ ਤਰੀਕੇ ਨਾਲ ਵੇਦਾਂ ਦੇ ਵਿੱਚ ਆਰੀਅਨ ਲੋਕਾਂ ਨੇ ਅਨਾਰੀਆ ਦੇ ਬਾਰੇ, ਪੰਜਾਬ ਦੇ ਬਾਰੇ ਕਿਹਾ ਕਿ ਮਲੇਸ਼ੀਆ ਦੀ ਧਰਤੀ ਹੈ, ਇਹ ਧਰਤੀ ਉਹ ਹੈ ਜਿੱਥੇ ਬੜੇ ਗਵਾਰ ਕਿਸਮ ਦੇ ਲੋਕ ਰਹਿੰਦੇ ਨੇ, ਤੇ ਰੱਜ ਕੇ ਪੰਜਾਬ ਦੀ ਪੰਜ ਨਦੀ ਜਾਂ ਉਸ ਵੇਲੇ ਦੇ ਸਭ ਸਿੰਧੂ ਦੀ ਨਿੰਦਾ ਕੀਤੀ ਗਈ ਹੈ। ਇਸੇ ਤਰੀਕੇ ਨਾਲ ਹੀ ਹਰ ਧੱਕੇਸ਼ਾਹੀ ਹੁੰਦੀ ਹੈ ਸਥਾਪਤੀ ਦੇ ਵੱਲੋਂ। ਸੋ ਉਹਨਾਂ ਸਾਰੀਆਂ ਗੱਲਾਂ ਨੂੰ ਲੋਕਾਂ ਤੱਕ ਬਹੁਤ ਵਧੀਆ ਮੁਹਾਵਰੇ 'ਚ, ਬੜੇ ਚੰਗੇ ਬੁਲਾਰੇ ਦੇ ਰੂਪ ਦੇ ਵਿੱਚ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਨੇ ਗੁਰਬਾਣੀ ਦੀਆਂ ਮਿਸਾਲਾਂ ਦੇ ਕੇ, ਸਿੱਖ ਇਤਿਹਾਸ ਦੀਆਂ ਮਿਸਾਲਾਂ ਦੇ ਕੇ, ਸਾਹਿਬਜ਼ਾਦਿਆਂ ਤੋਂ ਲੈ ਕੇ ਉਸ ਤੋਂ ਪਹਿਲਾਂ ਤੇ ਮਗਰਲੇ ਜਿਹੜੇ ਸ਼ਹਾਦਤਾਂ ਦੇ ਇਤਿਹਾਸ ਨੂੰ ਸਾਂਝੇ ਕਰਕੇ ਉਹਨਾਂ ਨੂੰ ਜਗਾਇਆ। ਤੇ ਜਵੇ ਬਾਣ ਲੱਗਿਓ ਤਵੇ ਰੋਸ ਜਾਗਿਓ, ਲੋਕਾਂ ਦੇ ਅੰਦਰ ਹੀ ਜਾਗਰੂਕਤਾ ਆਈ। ਇੱਕ ਗ੍ਰੰਥੀ ਸਿੰਘ ਏਡੀ ਵੱਡੀ ਉਸ ਦੀ ਸ਼ਖਸੀਅਤ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਨਾ ਲੈ ਕੇ ਕਿੰਨਾ ਉਹ ਕੌਮ ਨੂੰ ਜਗਾਉਂਦਾ ਹੈ। ਇਹ ਸਾਡੇ ਮਹਾਨ ਗ੍ਰੰਥੀਆਂ ਦੀ ਵਿਰਾਸਤ ਹੈ। ਸੋ ਅਸੀਂ ਉਹਨਾਂ ਦਾ ਸਤਿਕਾਰ ਕਰਨਾ ਵੀ ਸਿੱਖੀਏ ਅਤੇ ਇਸ ਦੇ ਨਾਲ ਨਾਲ ਉਹਨਾਂ ਨੂੰ ਵੀ ਆਪਣਾ ਕੱਦ ਜਿਹੜਾ ਹੈ ਹੋਰ ਉੱਚਾ ਕਰਕੇ ਇਹੋ ਸੋਚ ਨੂੰ ਅੱਗੇ ਰੱਖਣਾ ਚਾਹੀਦਾ ਹੈ ਕਿ ਇਹਨਾਂ ਗ੍ਰੰਥੀ ਸਿੰਘਾਂ ਦੀ ਬਦੌਲਤ ਹੀ ਜੋ ਇਹ ਲੜਾਈਆਂ ਲੜੀਆਂ ਗਈਆਂ। ਸੋ ਇਹਨਾਂ ਨੂੰ ਕੇਵਲ ਇਹ ਨਾ ਸਮਝੋ ਕਿ ਇਹਨਾਂ ਨੇ ਤੁਹਾਡੇ ਆਧਾਰ ਤੇ ਤੁਹਾਡੇ ਲਈ ਨੌਕਰੀ ਕਰਕੇ ਕੇਵਲ ਤੁਹਾਡੇ ਅਨੁਸਾਰੀ ਹੋਣਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਪੈਰੋਕਾਰ ਨੇ, ਉਹਨਾਂ ਦੇ ਸੇਵਾਦਾਰ ਨੇ। ਸੋ ਇਹਨਾਂ ਦੀ ਸ਼ਖਸੀਅਤ ਬੜੀ ਵੱਡੀ ਹੈ। ਸੋ ਇੱਕ ਗ੍ਰੰਥੀ ਸਿੰਘ ਕਿਸ ਤਰ੍ਹਾਂ ਅਡਵਾਇਰ ਵਰਗਿਆਂ ਨਾਲ, ਵਾਇਸਰਾਏ ਲਾਰਡ ਹਾਰਡਿੰਗ ਵਰਗਿਆਂ ਨਾਲ ਗੱਲ ਕਰਦਾ, ਕੀ ਗੱਲ ਕਰਦਾ, ਉਹ ਗੱਲ ਦੀ ਮੈਂ ਮਿਸਾਲ ਆਪ ਜੀ ਨੂੰ ਦਿੰਦਾ ਕਿ ਜਦੋਂ ਹੱਕਾਂ ਦੀ ਲੜਾਈ ਉਹ ਲੜ ਰਹੇ ਸਨ, ਲੋਕਾਂ ਦੇ ਲਈ, ਪਰਿਵਾਰਾਂ ਨੂੰ ਕੈਨੇਡਾ ਲਿਆਉਣ ਦੀ ਲੜਾਈ ਲੜ ਰਹੇ ਸਨ, ਨਸਲਵਾਦ ਦੇ ਖਿਲਾਫ ਆਵਾਜ਼ ਉਠਾ ਰਹੇ ਸਨ, ਤਾਂ ਇੱਕ ਵਫਦ ਲੈ ਕੇ ਲੰਡਨ ਗਏ, ਬ੍ਰਿਟਿਸ਼ ਇੰਡੀਆ ਗਏ, ਜਿੱਥੇ ਜਾ ਕੇ ਜਦੋਂ ਅਡਵਾਇਰ ਨੂੰ ਮਿਲਦੇ ਨੇ ਤਾਂ ਅਡਵਾਇਰ ਆਪਣੀ ਕਿਤਾਬ ਇੰਡੀਆ ਐਜ਼ ਆਈ ਨਿਊ ਦੇ ਪੰਨਾ 191 ਤੇ ਲਿਖਦਾ ਹੈ ਕਿ ਵਫਦ 3 ਬੰਦਿਆਂ ਦਾ, ਪਰ ਉਹਦੇ 'ਚ ਇੱਕ ਵਿਅਕਤੀ ਜਿਹਦਾ ਚਿਹਰਾ ਦੇਖ ਕੇ ਭੈ ਆਉਂਦਾ, ਤੇ ਜਦੋਂ ਗੱਲ ਕਰਦਾ ਤਾਂ ਉਹਦੇ ਅੰਦਰ ਇੱਕ ਬੇਵਾਕੀ ਹੈ, ਨਿਡਰਤਾ ਹੈ, ਤੇ ਮੈਂ ਸਮਝਦਾ ਕਿ ਇਹ ਕੋਈ ਖਤਰਨਾਕ ਹੈ, ਇਹ ਭਵਿੱਖ ਲਈ ਕੁਛ ਨਾ ਕੁਛ ਇਸ ਤਰ੍ਹਾਂ ਦਾ ਕਰੇਗਾ। ਤੇ ਇਸ ਦੀ ਮੀਟਿੰਗ ਸ਼ਿਮਲੇ ਦੇ ਵਿੱਚ ਅੱਗੇ ਜਾ ਕੇ ਲਾਰਡ ਹਾਰਡਿੰਗ ਦੇ ਨਾਲ ਹੈ, ਜਿਹੜਾ ਉਸ ਵੇਲੇ ਪ੍ਰਧਾਨ ਮੰਤਰੀ ਕਹਿ ਲਓ, ਦੇਸ਼ ਦਾ ਵਾਇਸਰਾਏ ਕਹਿ ਲਓ, ਉਹਦੇ ਨਾਲ ਹੈ। ਤੇ ਮੈਂ ਸੁਚੇਤ ਕਰਦਾ
ਇਸ ਵਿਅਕਤੀ ਤੋਂ ਜਿਹੜਾ ਬਕਾਇਦਾ ਤੌਰ ਤੇ ਅਲਰਟ ਰਹੋ ਕਿ ਭਾਈ ਬਲਵੰਤ ਜੀ ਸਿੰਘ ਜੀ ਖੁਰਦਪੁਰ ਕੈਨੇਡਾ ਦੀ ਵਫਦ ਦੀ ਅਗਵਾਈ ਕਰਦੇ ਜਦੋਂ ਲਾਰਡ ਹਾਰਡਿੰਗ ਦੇ ਨਾਲ ਵਾਇਸਰਾਏ ਦੇ ਨਾਲ ਇੱਕ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਅੱਖਾਂ 'ਚ ਅੱਖਾਂ ਪਾ ਕੇ ਅੰਗਰੇਜ਼ੀ ਦੇ ਵਿੱਚ ਗੱਲ ਕਰਦਾ ਨਾ, ਤੇ ਉਹਨੂੰ ਆਪਣੇ ਹੱਕਾਂ ਦੀ ਗੱਲ ਸਾਹਮਣੇ ਬੈਠ ਕੇ ਟੇਬਲ ਤੇ ਜਦੋਂ ਟਾਕ ਕਰਦਾ ਹੈ, ਤੇ ਉਸ ਵੇਲੇ ਪਤਾ ਲੱਗਦਾ ਕਿ ਉਹ ਬੰਦੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ। ਅਸੀਂ ਗਾਂਧੀ ਇਰਵਨ ਦੀਆਂ ਗੱਲਾਂ ਬਹੁਤ ਸੁਣੀਆਂ ਨੇ, ਅਸੀਂ ਹੋਰਨਾਂ ਦੀਆਂ ਗੱਲਾਂ ਸੁਣੀਆਂ ਨੇ। ਮੈਂ ਅੱਜ ਆਪਦੇ ਦਰਸ਼ਕਾਂ ਨੂੰ ਇਹ ਪੁੱਛਣਾ ਚਾਹਣਾ ਕਿ ਕਦੇ ਕਿਸੇ ਨੇ ਜ਼ਿਕਰ ਸੁਣਿਆ ਕਿ ਇੰਡੀਆ ਦਾ ਵਾਇਸਰਾਏ ਲਾਰਡ ਹਾਰਡਿੰਗ ਉਹਦੇ ਨਾਲ ਸਾਹਮਣੇ ਬੈਠ ਕੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦਾ ਗ੍ਰੰਥੀ ਸਿੰਘ ਭਾਈ ਬਲਵੰਤ ਸਿੰਘ ਖੁਰਦਪੁਰ ਹੱਕਾਂ ਦੀ ਲੜਾਈ ਦੀ ਗੱਲ ਕਰ ਰਿਹਾ, ਇਸ ਕੈਨੇਡਾ ਦੀ ਧਰਤੀ ਤੋਂ ਜਾ ਕੇ ਗੱਲ ਕਰ ਰਿਹਾ। ਇਹ ਇਤਿਹਾਸ ਕਿਹਨੇ ਸਾਹਮਣਾ ਸੀ? ਇਹਨੇ ਕਿਹਨੂੰ ਦੱਸਣਾ? ਕਿੰਨਾ ਕਿਤਾਬਾਂ 'ਚ ਪੇਸ਼ ਹੋਣਾ? ਉਹ ਲੋਕ ਨਹੀਂ ਕਰਨਗੇ ਜਿਨ੍ਹਾਂ ਨੂੰ ਪਤਾ ਲੱਗਦਾ ਕਿ ਸਿੱਖਾਂ ਦਾ ਕੱਦ ਕਿੱਡਾ, ਉਹਨਾਂ ਦੀ ਬੋਲੀ, ਉਹਨਾਂ ਦਾ ਵਜ਼ਨ, ਉਹਨਾਂ ਦੇ ਅੰਦਰ ਜਿਹੜੀ ਲਿਆਕਤ ਹੈ ਕਿਸ ਲੈਵਲ ਦੀ ਹੈ। ਇਹ ਲਿਆਕਤ ਨੂੰ ਅਸੀਂ ਦੱਸਣਾ, ਸਾਡੇ ਚੈਨਲਾਂ ਨੇ ਦੱਸਣਾ, ਸਾਡੇ ਸਰੋਤਾਂ ਨੇ ਦੱਸਣਾ। ਮੈਂ ਇਹ ਤਾਂ ਗੱਲ ਕੀਤੀ ਹੈ ਕਿਉਂਕਿ ਅਡਵਾਇਰ ਵਰਗਾ ਬੰਦਾ ਆਪਣੀ ਕਿਤਾਬ ਦੇ ਵਿੱਚ ਜਿਸ ਬੰਦੇ ਦੀ ਗੱਲ ਕਰ ਰਿਹਾ ਉਹ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਹੈ, ਤੇ ਹਾਰਡਿੰਗ ਨੂੰ ਜਿਹੜਾ ਨਿਰੁੱਤਰ ਕਰਦਾ ਉਹ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਹੈ। ਐਸਾ ਬੰਦਾ ਅੱਖੋਂ ਪਰੋਖੀ ਹੋ ਜਾਏ, ਐਸੇ ਬੰਦੇ ਨੂੰ ਵਿਸਾਰ ਦਈਏ, ਇਹ ਬੰਦੇ ਅਣਗੌਲੇ ਹੋ ਜਾਣ, ਬੜੀ ਅਫਸੋਸ ਵਾਲੀ ਗੱਲ ਹੈ, ਇਹ ਦੁਖਦਾਈ ਗੱਲ ਹੈ ਜੀ। ਔਰ ਇਸੇ ਕਰਕੇ ਡਾਕਟਰ ਸਾਹਿਬ ਤੁਹਾਡਾ ਅਸੀਂ ਧੰਨਵਾਦ ਵੀ ਕਰਦੇ ਹਾਂ ਵੀ ਤੁਸੀਂ ਇਹੋ ਜਿਹੇ ਜਿਹੜੇ ਸਾਡੇ ਯੋਧੇ ਆ, ਜਿਹੜੇ ਭੁੱਲੇ ਵਿਸਰੇ ਯੋਧੇ ਆ, ਜਿਨ੍ਹਾਂ ਦੀ ਜਿਹੜੀ ਦੇਣ ਆ ਉਹ ਮਤਲਬ ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ। ਮੈਂ ਕਹਿੰਦਾ ਵੀ ਇਹੋ ਜਿਹੀਆਂ ਸ਼ਖਸੀਅਤਾਂ ਦੇ ਉੱਤੇ ਲੜੀਵਾਰ ਪ੍ਰੋਗਰਾਮ ਜਿਹੜੇ ਚੱਲਣੇ ਚਾਹੀਦੇ ਆ। ਔਰ ਸਾਡਾ ਜਿਹੜਾ ਉਪਰਾਲਾ ਕਿ ਪਤਾ ਲੱਗੇ ਕਿ ਅਸੀਂ ਕਿਹੜੇ ਬਜ਼ੁਰਗਾਂ ਦੀਆਂ ਔਲਾਦਾਂ ਜਾਂ ਕਿਹੜੇ ਬਜ਼ੁਰਗਾਂ ਦੀਆਂ ਘਾਲਣਾਵਾਂ ਕਰਕੇ ਅੱਜ ਅਸੀਂ ਜਿਹੜਾ ਸ਼ਾਨ ਨਾਲ ਇਹਨਾਂ ਕੰਟਰੀਆਂ ਦੇ ਵਿੱਚ ਬੈਠੇ ਆ। ਪਰ ਦੇਖ ਲਓ ਤੁਸੀਂ ਵੀ, ਮੈਂ ਇੱਕ ਹੋਰ ਤੁਹਾਡੇ ਪਹਿਲੂ ਇਸੇ ਗੱਲ ਦੇ ਵਿੱਚ, ਹਾਲਾਂਕਿ ਇਸ ਗੱਲ ਤੋਂ ਥੋੜਾ ਜਿਹਾ ਬਾਹਰੋਂ ਆ, ਪਰ ਮੈਂ ਜ਼ਰੂਰ ਡਿਸਕਸ ਕਰਨਾ ਚਾਹੁੰਦਾ। ਔਰ ਅੱਜ ਜੇ ਅਸੀਂ ਦੇਖੀਏ ਨਾ ਤਾਂ ਕਈ ਸਾਰੇ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਿੰਘਾਂ ਦੀ ਹਾਲਤ ਇਹੋ ਜਿਹੀ ਆ ਵੀ ਉਹਨਾਂ ਨੂੰ ਜਿੱਦਾਂ ਨਾ ਇਸ਼ਾਰਿਆਂ ਤੇ ਲਾਇਆ ਹੁੰਦਾ ਵੀ ਤੂੰ ਆਹ ਕਰਦੇ ਜਾਂ ਉਹ ਕਰਦੇ। ਸੰਗਤ ਦੇ ਵਿੱਚੋਂ ਇਸ਼ਾਰਾ ਕਰਕੇ ਸੈਕਟਰੀ ਸੱਦੂਗਾ ਗ੍ਰੰਥੀ ਸਿੰਘ ਨੂੰ, ਹਨਾ, ਫੇਰ ਇਸ਼ਾਰੇ ਕਰੂਗਾ ਵੀ ਤੁਸੀਂ ਇੱਧਰ ਨੂੰ ਆਹ ਕਰ ਦਿਓ ਜਾਂ ਉਧਰੋਂ ਉਹ ਲਿਆਓ। ਤੇ ਪਰ ਆਹ ਤੁਸੀਂ ਦੇਖੋ ਵੀ ਕਿੱਡੀ ਵੱਡੀ ਕਰਨੀ ਦੇ ਮਾਲਕ ਗ੍ਰੰਥੀ ਸਿੰਘ, ਜਿਨ੍ਹਾਂ ਨੇ ਪਹਿਲੇ ਗੁਰੂ ਘਰ ਦੇ ਵਿੱਚ ਜਿਹੜਾ ਆਪਣੇ ਸਾਥੀਆਂ ਦੇ ਨਾਲ ਜਿਹੜਾ ਖਾਲਸਾ ਦੀਵਾਨ ਸੁਸਾਇਟੀ ਵਰਗੀ ਸੰਸਥਾ ਸੁਰਜੀਤ ਕੀਤੀ ਆ, ਤੇ ਉਸ ਤੋਂ ਬਾਅਦ ਕਿੰਨੀ ਵੱਡੀ ਘਾਲਣਾ ਉਹਨਾਂ ਨੇ ਘਾਲੀ ਆ, ਤੇ ਭਾਰਤ ਦੇ ਵਾਇਸਰਾਏ ਨਾਲ ਦੇ ਉਹਨਾਂ ਦੀ ਸਿੱਧੀ ਗੱਲ ਹੋ ਰਹੀ ਆ। ਤੇ ਸਾਨੂੰ ਮਾਣ ਕਰਨਾ ਚਾਹੀਦਾ ਇਹੋ ਜਿਹੇ ਸਿੰਘਾਂ ਦੇ ਉੱਤੇ। ਤੇ ਮੈਂ ਉਹਦੇ ਵਿੱਚ ਇੱਕ ਪੁਆਇੰਟ ਹੋਰ ਐਡ ਕਰਦੇ ਆ ਕਿ ਜਿਹੜੇ ਗਦਰ ਲਹਿਰ ਦਾ ਇਤਿਹਾਸ ਲਿਖਦੇ ਨੇ ਨਾ, ਮੈਨੂੰ ਨਹੀਂ ਪਤਾ ਕਿ ਸਿੱਖਾਂ ਦਾ ਨਾਂ ਲਿਖਣ 'ਚ ਉਹਨਾਂ ਨੂੰ ਕਿਉਂ ਇੰਨੀ ਦਿੱਕਤ ਆਉਂਦੀ ਹੈ। ਵੱਡੇ ਵੱਡੇ ਲੇਖਕ ਨੇ, ਮੈਂ ਸਮਾਂ ਜ਼ਾਇਆ ਨਹੀਂ ਕਰਨਾ ਚਾਹੁੰਦਾ ਉਹਨਾਂ ਦਾ ਨਾਂ ਲੈ ਕੇ, ਪਰ ਉਹ ਕਿਉਂ ਇਸ ਗੱਲ ਨੂੰ ਲੁਕਾਉਂਦੇ ਨੇ ਕਿ ਗਦਰ ਲਹਿਰ ਦੇ ਵਿੱਚ, ਇਸ ਸੰਘਰਸ਼ ਦੇ ਵਿੱਚ ਵੱਡੀ ਗਿਣਤੀ 'ਚ ਗੁਰਦੁਆਰੇ ਦੀ ਭੂਮਿਕਾ। ਜਿੰਨੇ ਖਾਲਸਾ ਦੀਵਾਨ ਸੁਸਾਇਟੀਆਂ ਵਿਦੇਸ਼ਾਂ 'ਚ ਬਣੀਆਂ, ਇਹਨਾਂ ਸੁਸਾਇਟੀਆਂ ਦੇ ਨਾਮ ਖਾਲਸਾ ਦੀਵਾਨ ਮੈਂ ਦੱਸਦੇ ਸਿੰਘ ਸਭਾ ਲਹਿਰ 'ਚੋਂ ਆਏ ਨੇ। ਸਿੰਘ ਸਭਾ ਦਾ ਜਿਹੜਾ ਐਜੂਕੇਸ਼ਨ ਵਾਲਾ ਪੋਰਸ਼ਨ ਸੀ ਉਹਨੂੰ ਦੀਵਾਨ ਕਹਿੰਦੇ ਸੀ, ਉੱਥੋਂ ਹੀ ਖਾਲਸਾ ਦੀਵਾਨ ਬਣੇ, ਉੱਥੋਂ ਹੀ ਸਿੱਖ ਖਾਲਸਾ ਦੀਵਾਨ ਬਣੇ, ਜਿਨ੍ਹਾਂ ਨੇ ਪੜ੍ਹਾਉਣ ਲਈ, ਐਜੂਕੇਸ਼ਨ ਲਈ ਬਾਹਰਲੇ ਦੇਸ਼ਾਂ 'ਚ ਵਿਦਿਆਰਥੀ ਵੀ ਭੇਜੇ, ਜਿਹਨਾਂ 'ਚੋਂ ਪ੍ਰੋਫੈਸਰ ਸੰਤ ਤੇਜਾ ਸਿੰਘ ਜੀ ਵੀ ਇੱਕ ਸਨ, ਹੋਰ ਬਹੁਤ ਸਾਰੇ ਸਨ। ਤੇ ਇਸੇ ਤਰ੍ਹਾਂ ਉਹਨਾਂ ਨੇ ਬਾਹਰ ਗੁਰਦੁਆਰੇ ਬਣਾਉਣ ਦੇ ਵਾਸਤੇ ਉਹਨਾਂ ਦਾ ਟਾਈਟਲ ਖਾਲਸਾ ਦੀਵਾਨ ਇਹ ਉਹਨਾਂ ਨੇ ਦਿੱਤਾ। ਸਿੰਘ ਸਭਾ ਲਹਿਰ ਦੀ ਦੇਣ ਹੈ, ਚਾਹੇ ਸਟਾਕਟਨ ਹੈ, ਚਾਹੇ ਵਿਕਟੋਰੀਆ ਹੈ, ਚਾਹੇ ਐਬਸਫੋਰਡ ਹੈ, ਵੈਨਕੂਵਰ ਹੈ, ਹਾਂਗਕਾਂਗ ਹੈ, ਕਿਤੇ ਕਿਤੇ ਮੈਂ ਗੱਲ ਕਰਾਂ ਤੇ ਤੁਸੀਂ ਹੈਰਾਨ ਹੋਵੋਗੇ ਕਿ ਸਿੱਖ ਇਤਿਹਾਸ ਦੇ ਇਹਨਾਂ ਖਾਲਸਾ ਦੀਵਾਨ ਗੁਰਦੁਆਰਿਆਂ ਦੀ ਤੇ ਇਹਨਾਂ ਦੇ ਗ੍ਰੰਥੀਆਂ ਦੀ, ਇਹਨਾਂ ਦੇ ਪ੍ਰਧਾਨਾਂ ਦੀ ਗਦਰ ਲਹਿਰ ਦੇ ਵਿੱਚ ਤੇ ਸੰਘਰਸ਼ ਲਹਿਰ ਦੇ ਵਿੱਚ ਵੱਡੀ ਭੂਮਿਕਾ ਹੈ। ਭਾਈ ਬਲਵੰਤ ਸਿੰਘ ਜੀ ਤਾਂ ਇੱਕ ਨਾਇਕ ਨੇ ਨਾ, ਉਹ ਤਾਂ ਇੱਕ ਉਸ ਲੈਵਲ ਦੇ ਨੇ ਜਿਹਨਾਂ ਨੂੰ ਅਸੀਂ ਬਹੁਤ ਵੱਡੇ ਲੀਡਰ ਕਹਿ ਸਕਦੇ ਹਾਂ। ਤੇ ਮੈਂ ਕਈ ਵਾਰੀ ਸੋਚਦਾ ਕਿ ਸਾਡੇ ਵਰਗੇ ਬੰਦੇ ਉਹਨਾਂ ਦੀ ਗੱਲ ਕਰਨ ਦੇ ਵੀ ਯੋਗ ਨਹੀਂ, ਜਿਸ ਲੈਵਲ ਦੇ ਉਹ, ਜਿਸ ਪੱਧਰ ਦੇ ਉਹ ਸ਼ਖਸੀਅਤਾਂ ਗ੍ਰੰਥੀ ਸਿੰਘ ਸਨ। ਕਿਤੇ ਭਾਈ ਮਿੱਤ ਸਿੰਘ ਪੰਡੋਰੀ ਦਾ ਇਤਿਹਾਸ ਪੜ੍ਹੋ, ਗ੍ਰੰਥੀ ਸਿੰਘ ਸਨ। ਕਿਤੇ ਭਾਈ ਕਰਮ ਸਿੰਘ ਜੀ, ਬੱਬਰ ਅਕਾਲੀ, ਉਹਨਾਂ ਦਾ ਇਤਿਹਾਸ ਪੜ੍ਹੋ, ਜਿਹੜੇ ਗੁਰਸਿੱਖੀ ਨੂੰ ਸਮਰਪਿਤ ਸਨ, ਸਾਰੀਆਂ ਸੇਵਾਵਾਂ ਕਰਦੇ ਸਨ। ਪਿੱਛੇ ਸਾਰੇ ਜਿਨ੍ਹਾਂ ਦੀ ਮੈਂ ਗੱਲ ਕਰਦਾ, ਪਾਠ, ਅਰਦਾਸ, ਬਾਣੀ, ਸਿਮਰਨ, ਨਾਮ, ਗੁਰਦੁਆਰਾ ਸੰਭਾਲਣਾ, ਐਵੇਂ ਵੀ ਨਹੀਂ ਸੀ, ਬਕਾਇਦਾ ਤੌਰ ਤੇ ਸਾਰਿਆਂ ਦੇ ਅੰਦਰ ਭਾਵਨਾ ਸੀ।
ਇਹ ਗੱਲ ਅੱਜ ਸਾਨੂੰ ਜ਼ਰੂਰ ਸੋਚਣੀ ਚਾਹੀਦੀ ਹੈ। ਜਿੱਥੇ ਪ੍ਰਬੰਧਕੀ ਢਾਂਚੇ ਤੇ ਪ੍ਰਚਾਰਕ ਸ਼੍ਰੇਣੀ ਦੀ ਗੱਲ ਹੈ, ਤੇ ਇੱਕ ਕਿਤਾਬ ਹੈ ਬਹੁਤ ਸੋਹਣੀ ਗਿਆਨੀ ਸੰਤ ਸਿੰਘ ਜੀ ਮਸਕੀਨ ਹੋਰਾਂ ਦੀ, ਮੈਂ ਗੁਜ਼ਾਰਿਸ਼ ਕਰਾਂਗਾ ਉਹ ਵੀ ਪੜ੍ਹੀ ਜਾਵੇ। ਉਹ ਬੜੀ ਅੱਛੀ ਕਿਤਾਬ ਹੈ ਕਿ ਗੁਰਦੁਆਰੇ ਦਾ ਪ੍ਰਬੰਧਕੀ ਢਾਂਚਾ ਕਿਵੇਂ ਸੁਧਾਰਿਆ ਜਾਵੇ। ਤੁਸੀਂ ਜਿਹੜੇ ਵੱਲ ਇਸ਼ਾਰਾ ਕੀਤਾ, ਮੈਂ ਵਿਸ਼ੇ ਵੱਲ ਦੁਬਾਰਾ ਆਉਣਾ। ਜਦੋਂ ਗਏ ਸਨ, ਜਦੋਂ ਲਾਰਡ ਹਾਰਡਿੰਗ ਨਾਲ ਗੱਲ ਕਰਨ ਗਏ, ਜਦੋਂ ਗਡਵਾਇਰ ਨਾਲ ਗੱਲ ਕਰਨ ਗਏ, ਉਸ ਤੋਂ ਪਹਿਲਾਂ ਇੱਕ ਸੰਘਰਸ਼ ਹੋਇਆ ਸੀ, ਉਹ ਸੀ ਕੈਨੇਡਾ 'ਚ ਪਰਿਵਾਰਾਂ ਦਾ ਸੰਘਰਸ਼। ਜੀ ਭਾਈ ਬਲਵੰਤ ਸਿੰਘ ਜੀ ਪਰ ਉਹਨਾਂ ਦੀ ਸੁਪਤਨੀ ਬੀਬੀ ਕਰਤਾਰ ਕੌਰ, ਇਸੇ ਤਰ੍ਹਾਂ ਭਾਈ ਸਾਹਿਬ ਭਾਈ ਭਾਗ ਸਿੰਘ ਜੀ ਭਿੱਖੀਵਿੰਡ, ਜਿਹੜੇ ਪਹਿਲੇ ਗ੍ਰੰਥੀ ਸਿੰਘ ਸਨ, ਉਹਨਾਂ ਦੀ ਪਰਿਵਾਰ, ਉਹਨਾਂ ਦੀ ਬੱਚੀ। ਇਹ ਅਸਲ ਦੇ ਵਿੱਚ ਇਹਨਾਂ ਨੇ ਇੱਕ ਐਗਜ਼ੈਂਪਲਰੀ ਕੇਸ ਬਣਾਇਆ ਕਿ ਇਹਨਾਂ ਨੂੰ ਲੈ ਕੇ ਆਉਣਾ ਕੈਨੇਡਾ ਦੀ ਧਰਤੀ ਤੇ, ਕਿਉਂਕਿ ਪਰਿਵਾਰ ਨਹੀਂ ਸੀ ਆਉਣ ਦਿੱਤੇ ਜਾਂਦੇ। ਬੜਾ ਦਿਲਚਸਪ ਰੌਚਕ ਪੱਖ ਸੀ ਕਿ ਉਹਨਾਂ ਨੂੰ ਇੱਥੇ ਆਉਣ ਤੋਂ ਪਹਿਲਾਂ ਤਾਂ ਰਾਹ ਦੇ ਵਿੱਚ ਬੜੀਆਂ ਰੁਕਾਵਟਾਂ ਆਈਆਂ। ਫਿਰ ਆਖਿਰਕਾਰ ਜਦੋਂ ਇੱਥੇ ਪਹੁੰਚੇ, 1912 ਦੀ ਗੱਲ, ਜਿਹੜੀ ਜਿਸ ਤਰੀਕੇ ਨਾਲ ਉਹਨਾਂ ਨੂੰ ਰੋਕਿਆ ਗਿਆ, ਜਹਾਜ਼ ਤੋਂ ਉਤਰ ਨਾ ਦਿੱਤਾ ਗਿਆ, ਪਟੀਸ਼ਨਾਂ ਸਾਈਨ ਹੋਈਆਂ, ਆਵਾਜ਼ ਉੱਠੀ, ਉਸ ਵੇਲੇ ਸਿੱਖ ਇਕੱਠੇ ਹੋ ਗਏ ਜਿਹੜੇ ਮਨੁੱਖੀ ਹੱਕਾਂ ਨੂੰ ਸਮਰਪਿਤ ਸਨ। ਉਹ ਕਹਿੰਦੇ ਸਾਡੇ ਮੋਹਰੀ ਨਹੀਂ ਇਹ ਆਗੂ, ਇਹਨਾਂ ਨਾਲ ਇਸ ਤਰ੍ਹਾਂ ਹੋ ਰਿਹਾ ਤੇ ਬਾਕੀ ਨਾ ਕੀ ਹੋਏਗਾ। ਤੇ ਫਿਰ ਸਰਕਾਰ ਨੇ ਸਪੈਸ਼ਲ, ਇਹਨੂੰ ਕਹਿੰਦੇ ਐਕਸੈਪਸ਼ਨਲ ਕੇਸ ਬਣਾ ਕੇ ਫਿਰ ਅਖੀਰ ਨੂੰ ਇਹ ਮੰਨੇ। ਤੇ ਭਾਈ ਬਲਵੰਤ ਸਿੰਘ ਜੀ ਦੀ ਪਤਨੀ ਬੀਬੀ ਕਰਤਾਰ ਕੌਰ, 2 ਬੱਚੀਆਂ ਸਨ ਛੋਟੀਆਂ, ਉਦਮ ਕੌਰ ਤੇ ਨਰਿੰਜਨ ਕੌਰ, ਉਹਨਾਂ ਦੇ ਨਾਲ ਪਹਿਲਾ ਪਰਿਵਾਰ ਇੱਥੇ ਕੈਨੇਡਾ ਦੇ ਵਿੱਚ ਇੱਕ ਇਹ ਆਇਆ, ਤੇ ਦੂਜਾ ਪਰਿਵਾਰ ਭਾਈ ਭਾਗ ਸਿੰਘ ਜੀ ਦਾ। ਇਹ ਸਪੈਸ਼ਲ ਕੇਸਿਸ ਦੇ ਅਨੁਸਾਰ ਆਏ, ਪਰ ਇਹ ਆਵਾਜ਼ ਉਠਾ ਕੇ ਮੁੜ ਕੇ ਉਹਨਾਂ ਨੇ ਜੋ ਪਰਿਵਾਰਾਂ ਦੀ ਆਮਦ, ਹੱਕਾਂ ਦੀ ਲੜਾਈ, ਜਿਹੜੇ ਇੱਥੇ ਰਹਿੰਦੇ ਸਨ ਉਹਨਾਂ ਦੇ ਵਾਸਤੇ ਸਾਰੀਆਂ ਗੱਲਾਂ ਦੀ ਆਵਾਜ਼ ਅੱਗੇ ਉਠਾਈ। ਤੇ ਇੱਕ ਹੋਰ ਵੀ ਬੜੀ ਕਮਾਲ ਦੀ ਗੱਲ ਹੈ, 1912 ਦੇ ਵਿੱਚ ਸਤੰਬਰ ਮਹੀਨੇ ਦਾ ਦਿਨ, ਉਹ ਸਮਾਂ ਜਦੋਂ ਅਸੀਂ ਕੈਨੇਡਾ ਦੇ ਇਤਿਹਾਸ ਦੀ ਗੱਲ ਕਰਦੇ ਹਾਂ, ਇੱਥੇ ਭਾਈ ਹਰਦਿਆਲ ਸਿੰਘ ਜੀ ਕੈਨੇਡਾ ਦੀ ਧਰਤੀ ਤੇ ਪਹਿਲੇ ਸਿੱਖ, ਪਹਿਲੇ ਅਣਵੰਡੇ ਭਾਰਤ ਦੇ ਪਹਿਲੇ ਜਿਹੜੇ ਪੰਜਾਬ ਦੇ ਮਹਾਨ ਵਿਅਕਤੀ, ਜਿਹੜੇ ਕੋਈ ਵੀ ਇਸ ਧਰਤੀ ਤੇ ਜਨਮੇ, ਪਹਿਲਾ ਬੱਚਾ ਜਨਮਿਆ, ਉਹ ਬੱਚਾ ਕੈਨੇਡਾ ਦੇ ਵਿੱਚ ਜਨਮਣ ਵਾਲਾ, ਬਲਕਿ ਕੈਨੇਡਾ ਤੇ ਉੱਤਰੀ ਅਮਰੀਕਾ 'ਚ ਮੈਂ ਗੱਲ ਕਰਾਂਗਾ, ਤੁਸੀਂ ਹੈਰਾਨ ਹੋਵੋਗੇ। ਪਹਿਲਾ ਬੱਚਾ ਜਨਮਣ ਵਾਲਾ ਜਿਹੜਾ ਸੀ ਨਾ, ਜਿਹਨੇ ਧਰਤੀ ਤੇ ਜਨਮ ਲਿਆ, ਅੱਜ ਅਸੀਂ ਲੋਹੜੀਆਂ ਮਨਾਉਣੀਆਂ, ਪੋਤਰੀਆਂ ਦੋਤਰੀਆਂ ਦਾ, ਉਹ ਭਾਈ ਕਰਮ ਸਿੰਘ ਬੱਬਰ, ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦਾ ਬੱਚਾ ਸੀ। ਭਾਈ ਸਾਹਿਬ ਹਰਦਿਆਲ ਸਿੰਘ ਅਟਵਾਲ ਲੰਮਾ ਸਮਾਂ ਉਹ ਜਿਉਂਦੇ ਰਹੇ, ਅੱਗੇ ਉਹਨਾਂ ਦਾ ਪਰਿਵਾਰ ਹੈ। ਕੈਨੇਡਾ ਦੀ ਧਰਤੀ ਤੇ ਪਹਿਲਾ ਜੰਮਿਆ ਬੱਚਾ ਭਾਈ ਬਲਵੰਤ ਸਿੰਘ ਜੀ ਗ੍ਰੰਥੀ ਸਿੰਘ ਦੀ ਜਨਮਿਆ, ਉਹਨਾਂ ਦੇ ਪਰਿਵਾਰ ਦੇ ਵਿੱਚ ਜਨਮਿਆ, 1912 ਦੇ ਵਿੱਚ ਪੈਦਾ ਹੋਇਆ ਬੱਚਾ ਸੀ। ਇਤਿਹਾਸ ਸਾਨੂੰ ਪਤਾ ਤਾਂ ਹੋਵੇ। ਅਸੀਂ ਕਹਿੰਦੇ ਹਾਂ ਕਿ ਕੈਨੇਡਾ ਦੇ ਵਿੱਚ, ਅਮਰੀਕਾ 'ਚ ਪਹਿਲਾਂ ਆ ਹੋਇਆ, ਪਹਿਲਾਂ ਉਹ ਹੋਇਆ। ਕਿਹਨੇ ਪਹਿਲਾਂ ਪਰਿਵਾਰ ਲਿਆਂਦੇ ਜੀ? ਅੱਜ ਜੇ ਪਰਿਵਾਰ ਨਹੀਂ ਆਉਂਦੇ ਤਾਂ ਅਸੀਂ ਕਿੰਨੇ ਜਫਰ ਜਾਲਦੇ ਹਾਂ, ਕਿੰਨੇ ਇਮੀਗ੍ਰੇਸ਼ਨ, ਤੁਸੀਂ ਹੁਣੇ ਜਾਣਕਾਰੀ ਦੇ ਰਹੇ ਸੀ, ਕਿੰਨਾ ਉਪਰਾਲਾ ਜਾਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ। ਅਸੀਂ ਕਿਵੇਂ, ਜੇ ਕਿਸੇ ਨੂੰ 4 ਦਿਨ ਰੋਕ ਲਵੇ, ਕੋਈ 4 ਘੰਟੇ ਰੋਕ ਲਵੇ 에ਅਰਪੋਰਟ ਤੇ ਜਾਂ ਰਿਟਰਨ ਕਰ ਦੇਵੇ ਤਾਂ ਕਿੰਨਾ ਦੁੱਖ ਹੁੰਦਾ। ਕਿੰਨੇ ਮਹੀਨੇ ਜਹਾਜ਼ 'ਚੋਂ ਨਹੀਂ ਉਤਰਨ ਦਿੱਤਾ ਗਿਆ, ਕਿਵੇਂ ਸੰਘਰਸ਼ ਲੜੇ, ਤੇ ਕਿੱਦਾਂ ਇਹ ਰਾਹ ਖੋਲੇ, ਦਰਵਾਜ਼ੇ, ਇਹ ਦਰਵਾਜ਼ੇ ਉਹਨਾਂ ਲੋਕਾਂ ਨੇ ਖੋਲੇ। ਤੇ ਕਿਤੇ ਬੈਠ ਕੇ ਉਹਨਾਂ ਦਾ ਧੰਨਵਾਦ ਹੀ ਕਰ ਲਿਆ ਕਰੀਏ ਕਿ ਭਾਈ ਸੱਜਣੋ, ਅਸੀਂ ਨਤਮਸਤਕ ਹੁੰਦੇ ਹਾਂ ਤੁਹਾਡੇ ਚਰਨਾਂ 'ਚ, ਅਸੀਂ ਆਪਣਾ ਸਿਰ ਟਿਕਾਉਂਦੇ ਹਾਂ ਤੇ ਤੁਹਾਡੇ ਤੋਂ ਮਾਫੀਆਂ ਮੰਗਦੇ ਹਾਂ। ਅਸੀਂ ਕਿਵੇਂ ਜਾਚਨਾ ਕਰੋ ਤੁਹਾਡੀਆਂ ਰੂਹਾਂ ਤੋਂ, ਕਿਉਂਕਿ ਅਸੀਂ ਤੁਹਾਨੂੰ ਵਿਸਾਰ ਦਿੱਤਾ। ਸਾਨੂੰ ਨੀਂਦ ਕਿਵੇਂ ਆ ਜਾਂਦੀ ਹੈ, ਮੈਂ ਤਾਂ ਕਈ ਵਾਰ ਹੈਰਾਨ ਹੁੰਦਾ। ਅਸੀਂ ਕਿਤੇ ਨਾ ਕਿਤੇ ਅਕਿਰਤ ਕਣਵੀ ਹੈ, ਜਦੋਂ ਤੱਕ ਇਹ ਗੱਲ ਅਸੀਂ ਨਹੀਂ ਪੜ੍ਹਦੇ, ਸਾਨੂੰ ਅਸੀਂ ਕਈ ਵਾਰੀ ਬਹਾਨਾ ਬਣਾ ਲੈਂਦੇ ਭਾਈ ਸਾਹਿਬ ਭਾਈ ਮਨਵੀਰ ਸਿੰਘ ਜੀ ਕਿ ਦੇਖੋ ਜੀ ਉਹ ਇਹ ਕਿਹੜਾ ਸਾਨੂੰ ਦੱਸਿਆ ਜਾਂਦਾ। ਤੇ ਜਦੋਂ ਅਸੀਂ ਕੋਈ ਸਰਟੀਫਿਕੇਟ ਲੈਣਾ ਹੁੰਦਾ ਕਿ ਸਾਡੀ ਇਨਕਰੀਮੈਂਟ ਲੱਗਣੀ ਹੈ ਤੇ ਹੁਣ ਫਲਾਣੇ ਫੀਲਡ ਦੇ ਵਿੱਚ ਸਾਨੂੰ ਚੰਗੇ ਪੈਸੇ ਹੁੰਦੇ ਆ, ਤੇ ਉਦੋਂ ਕੋਈ ਸਾਨੂੰ ਆ ਕੇ ਦੱਸਦਾ, ਅਸੀਂ 1000 2-2000 5-50,000 ਡਾਲਰ ਦੇ ਕੇ ਅਸੀਂ ਲੱਭਦੇ ਹਾਂ ਕਿ ਮੈਂ ਇੱਥੋਂ ਤਰੱਕੀ ਕਰਕੇ ਇੱਥੇ ਜਾਵਾਂ, ਨਵੀਂ ਕੋਰਸ ਲਵਾਂ। ਅਸੀਂ ਸਭ ਕੁਝ ਆਪਣੇ ਕੋਲੋਂ ਖਰਚਦੇ ਹਾਂ, ਸਾਡਾ ਇੰਟਰਨੈਟ ਵੀ ਚੱਲਦਾ, ਉਦੋਂ ਸਾਡਾ ਸਾਰਾ ਕੁਝ ਚੱਲਦਾ। ਪਰ ਜਦੋਂ ਇਹ ਜਨ ਸਧਾਰਨ ਦੇ ਰੂਪ ਦੇ ਵਿੱਚ ਇਹਨਾਂ ਯੋਧਿਆਂ ਦੀ ਗੱਲ ਕਰਨੀ ਹੁੰਦੀ ਹੈ, ਫਿਰ ਸਾਡਾ ਰੋਸਾ ਹੁੰਦਾ ਜੀ ਫਲਾਣੇ ਬੰਦੇ ਨਹੀਂ ਦੱਸ ਰਹੇ। ਆ ਲੇਖਕ, ਆ ਇਤਿਹਾਸਕਾਰ, ਆ ਸਾਡੇ ਜਿਹੜੇ ਗੁਰਦੁਆਰੇ ਵਾਲੇ, ਆ ਸਾਰੇ ਹੋਰ, ਇਹ ਸਾਰੇ ਵਲੰਟੀਅਰ ਨੇ, ਇਹਨਾਂ ਦੀਆਂ ਕੋਈ ਕਿਸ਼ਤਾਂ ਨਹੀਂ ਲੱਗੀਆਂ ਹੋਈਆਂ। ਠੀਕ ਹੈ, ਇਹਨਾਂ ਨੂੰ ਮਾਫ ਨਹੀਂ ਅਸੀਂ ਕਰਦੇ, ਅਸੀਂ ਵੀ ਵਿੱਚ ਹਾਂ, ਗਲਤੀਆਂ ਸਾਰਿਆਂ ਦੀਆਂ ਨਹੀਂ। ਪਰ ਜਿਹੜੇ ਬੰਦੇ ਸਾਡੇ ਵਰਗੇ ਆਮ ਨੇ, ਉਹਨਾਂ ਨੂੰ ਹੋਰ ਚੀਜ਼ਾਂ ਪਤਾ ਲੱਗ ਜਾਂਦੀਆਂ। ਸਾਡੇ ਘਰਾਂ 'ਚ, ਸਾਡੀਆਂ ਸ਼ੈਲਫਾਂ ਤੇ ਇਹਨਾਂ ਦੇ ਸਬੰਧ ਦੇ ਵਿੱਚ ਲਿਖਤਾਂ ਕਿਉਂ ਨਹੀਂ?
ਸੋ ਇਸ ਕਰਕੇ ਸਾਨੂੰ ਇਹ ਸਮਝਣਾ ਚਾਹੀਦਾ ਸਾਡੀ ਜੀ। ਸ਼ਖਸੀਅਤ ਦੀ ਉਸਾਰੀ ਦੇ ਵਿੱਚ ਇਹਨਾਂ ਲੋਕਾਂ ਦੀ ਦੇਣ ਹੈ ਤੇ ਇਹ ਪਰਿਵਾਰਾਂ ਨੂੰ ਲਿਆਉਣ ਲਈ ਇੱਥੇ ਨਾ ਫਿਊਨਰਲ ਹੋਮ ਸਨ, ਉਹਨਾਂ ਦੇ ਵਾਸਤੇ ਪਹਿਲਾ ਕਦਮ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਨੇ ਚੱਕਿਆ। ਇੱਥੇ ਨਾ ਪਹਿਲਾਂ ਕਿਸੇ ਵੀ ਪੱਧਰ ਤੇ ਜਿਹੜੇ ਆਮ ਲੋਕਾਂ ਦੇ ਵਾਸਤੇ ਉਹਨਾਂ ਦੇ ਜਿਹੜੇ ਰਹਿائشੀ ਪ੍ਰਬੰਧ ਤੇ ਉਹਨਾਂ ਦੇ ਲਈ ਸਥਾਪਨਾ, ਅੰਮ੍ਰਿਤ ਸੰਚਾਰ ਦੀਆਂ ਲਹਿਰਾਂ, ਉਸ ਤੋਂ ਬਾਅਦ ਇੱਥੇ ਜਿਹੜਾ ਹੌਂਡਰਸ ਚ ਧੱਕੇ ਨਾਲ ਭੇਜਿਆ ਜਾ ਰਿਹਾ ਸੀ ਕੈਨੇਡਾ ਚੋਂ ਕੱਢ ਕੇ, ਉੱਥੇ ਵੀ ਗ੍ਰੰਥੀ ਸਿੰਘ ਭਾਈ ਬਲਵੰਤ ਸਿੰਘ ਖੁਰਦਪੁਰ ਤੇ ਮੁੱਖ ਆਧਾਰ ਤੇ ਸਾਡੇ ਸੂਤਰਧਾਰ ਪ੍ਰੋਫੈਸਰ ਸੰਤ ਤੇਜਾ ਸਿੰਘ, ਇਹਨਾਂ ਲੋਕਾਂ ਨੇ, ਭਾਈ ਭਾਗ ਸਿੰਘ ਜੀ, ਇਹਨਾਂ ਨੇ ਮਿਲ ਕੇ ਸਾਨੂੰ ਰੋਕਿਆ। ਨਹੀਂ ਤਾਂ ਅਸੀਂ ਉੱਤਰੀ ਅਮਰੀਕਾ, ਖਾਸ ਤੌਰ ਤੇ ਕੈਨੇਡਾ ਚ ਨਾ ਹੁੰਦੇ, ਹੌਂਡਰਸ ਦੇ ਵਿੱਚ ਮੱਖੀਆਂ ਤੇ ਮੱਛਰਾਂ ਨਾਲ ਘੁਲ ਰਹੇ ਹੁੰਦੇ, ਇੱਥੇ ਸਾਡਾ ਨਾਮੋ ਨਿਸ਼ਾਨ ਨਾ ਹੁੰਦਾ ਜੇ ਭਾਈ ਬਲਵੰਤ ਸਿੰਘ ਜੀ ਵਰਗੇ ਆਵਾਜ਼ ਨਾ ਉਠਾਉਂਦੇ ਜਦੋਂ ਕੱਢੇ ਜਾ ਰਹੇ ਸੀ ਇੱਥੋਂ। ਸੋ ਜੀ। ਅਸੀਂ ਸਾਡੀ ਹੋਂਦ ਇੱਥੇ ਹੈ ਤਾਂ ਇਹਨਾਂ ਲੋਕਾਂ ਦੇ ਸਦਕਾ ਹੈ ਜੀ। ਸੋ ਦਰਸ਼ਕੋ, ਪ੍ਰੋਗਰਾਮ ਤੁਸੀਂ ਵੇਖ ਸੁਣ ਰਹੇ ਹੋ ਦਿਲ ਦੀਆਂ ਗੱਲਾਂ। ਮੇਰੇ ਨਾਲ ਜੁੜੇ ਹੋਏ ਨੇ ਡਾਕਟਰ ਗੁਰਵਿੰਦਰ ਸਿੰਘ ਜੀ। ਡਾਕਟਰ ਗੁਰਵਿੰਦਰ ਸਿੰਘ ਹਿਸਟੋਰੀਅਨ ਨੇ, ਐਜੂਕੇਸ਼ਨਿਸਟ ਨੇ, ਅਕੈਡਮਿਕ ਨੇ, ਉਹਦੇ ਨਾਲ ਜਿਹੜੇ ਨੇ ਆਪਣਾ ਜਰਨਲਿਸਟ ਨੇ। ਸੋ ਬਹੁਤ ਵੱਡੀ ਇਹਨਾਂ ਦੀ ਸੇਵਾ, ਖਾਸ ਕਰਕੇ ਐਜ਼ ਅ ਸਿੱਖ ਐਕਟਿਵਿਸਟ ਬਹੁਤ ਵੱਡੀ ਇਹਨਾਂ ਦੀ ਸੇਵਾ ਜੀ। ਇਹ ਜਿਹੜਾ ਭੁੱਲਿਆ ਵਿਸਰਿਆ ਇਤਿਹਾਸ ਆ ਉਹਨੂੰ ਸਰਜੀਤ ਕਰਦੇ ਆ, ਉਹਦੀ ਸਾਂਝ ਸਾਡੇ ਨਾਲ ਪਾਉਂਦੇ ਆ। ਸੋ ਪ੍ਰੋਗਰਾਮ ਤੁਸੀਂ ਵੇਖ ਸੁਣ ਰਹੇ ਹੋ। ਮੈਂ ਥੋੜੇ ਜਿਹੇ ਨਾਂ ਜਿਹੜੇ ਆ ਉਹ ਵੀ ਪੜ੍ਹਦੇ ਆ ਸਾਡੇ ਨਾਲ ਜਿਹੜੇ ਜੁੜੇ ਨੇ, ਤੇ ਪ੍ਰੋਗਰਾਮ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ। ਔਰ ਜੇ ਤੁਸੀਂ ਲੇਟ ਜੁੜੇ ਹੋ ਸਾਡੇ ਨਾਲ, ਤੇ ਇਹ ਪ੍ਰੋਗਰਾਮ ਸਮਾਪਤੀ ਤੋਂ ਬਾਅਦ ਉਸੇ ਵਕਤ TV 84 ਦੇ ਯੂਟਿਊਬਰ ਚੈਨਲ ਦੇ ਉੱਤੇ ਇਹ ਅਪਲੋਡ ਹੋ ਜਾਣਾ, ਤੇ ਇਸ ਪ੍ਰੋਗਰਾਮ ਨੂੰ ਦੁਬਾਰਾ ਤੁਸੀਂ ਫਿਰ YouTube ਤੇ ਵੀ ਵੇਖ ਸਕੋਗੇ ਔਰ ਸ਼ੇਅਰ ਵੀ ਕਰ ਸਕੋਗੇ। ਸੋ ਹਰਮਨ ਪੰਨੂ ਕਹਿੰਦੇ ਜੀ USME ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ ਜੀ। ਬਿਲਕੁਲ ਜੀ। ਅੱਗੇ ਗੁਰਮਹਿੰਦਰ ਸਿੰਘ ਕਹਿੰਦੇ ਨੇ ਭਾਈ ਮਨਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜਿੰਦਾਬਾਦ। ਧੰਨਵਾਦ ਜੀ ਭਾਈ ਮਨਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਲਿਖਿਆ ਇਹਨਾਂ ਨੇ ਜੀ, ਬਹੁਤ ਬਹੁਤ ਧੰਨਵਾਦ। ਤੇ ਅੱਗਿਓਂ ਸ਼ਾਮਧਰ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਸ਼ਾਮਧਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਵਨਾਗਰੀ 'ਚ ਲਿਖਿਆ, ਪਰ ਧੰਨਵਾਦ ਤੁਹਾਡਾ। ਆਤਿਫ ਰਾਜਾ ਖਾਲਿਸਤਾਨ ਜਿੰਦਾਬਾਦ, ਧੰਨਵਾਦ ਜੀ। ਗੁਰਪ੍ਰੀਤ ਵੀ ਖਾਲਿਸਤਾਨ ਜਿੰਦਾਬਾਦ, ਪ੍ਰਣਾਮ ਸ਼ਹੀਦਾਂ ਨੂੰ। ਜਾਵੇਦ ਇਕਬਾਲ ਕਾਫੀ ਸਾਰੇ ਹਾਰਟ ਭੇਜ ਰਹੇ ਨੇ। ਤੇ ਉਸ ਤੋਂ ਇਲਾਵਾ ਬਲਹਾਰ ਸੋਹੀ ਜੀ ਕਹਿੰਦੇ ਜੀ ਅਮਰ ਸ਼ਹੀਦ ਭਾਈ ਅੱਜ ਵਾਲੇ ਹਰਪ੍ਰੀਤ ਸਿੰਘ ਜੀ, ਰਾਣਾ ਦੀਪ ਸਿੱਧੂ, ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ, ਆਜ਼ਾਦੀ ਹੀ ਹੱਲ, ਖਾਲਿਸਤਾਨ ਜਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਜਿਹੜੇ ਵੀਰ ਨੇ ਇਹਨਾਂ ਦੇ ਮੈਸੇਜ ਨੇ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਔਰ ਡਾਕਟਰ ਗੁਰਵਿੰਦਰ ਸਿੰਘ ਜੀ, ਜਦੋਂ ਕੋਈ ਬੰਦਾ ਕੰਮ ਕਰਦਾ, ਨਿਸ਼ਕਾਮ ਹੋ ਕੇ ਕਰਦਾ, ਤੇ ਸੁਭਾਵਿਕ ਤੌਰ ਤੇ ਉਹਦੇ ਬਹੁਤ ਸਾਰੇ ਦੋਸਤ ਤੇ ਬਹੁਤ ਸਾਰੇ ਜਿਹੜੇ ਆ ਉਹ ਦੁਸ਼ਮਣ ਜਾਂ ਕ੍ਰਿਟਿਕ ਵੀ ਬਣ ਜਾਂਦੇ ਨੇ। ਸੋ ਇਹੋ ਜਿਹਾ ਵੀ ਕੁਝ ਹੋਇਆ ਕੈਨੇਡਾ ਦੇ ਵਿੱਚ, ਜਿੱਥੇ ਇਹੋ ਜਿਹੀ ਸ਼ਖਸੀਅਤ ਜਿਹੜੇ ਆ ਜਦੋਜਹਿਦ ਕਰ ਰਹੀ ਸੀਗੀ ਨਸਲਵਾਦ ਦੇ ਖਿਲਾਫ, ਆਪਣੇ ਹੱਕਾਂ ਦੇ ਖਿਲਾਫ, ਉਹਨਾਂ ਨੂੰ ਕਿੰਨੀ ਕੁ ਸਪੋਰਟ ਤੇ ਕਿੰਨੀ ਕੁ ਓਪੋਜੀਸ਼ਨ ਜਿਹੜੀ ਕਮਿਊਨਿਟੀ ਦੇ ਵਿੱਚੋਂ ਦੇਖਣ ਨੂੰ ਮਿਲੀ? ਬਹੁਤ ਅਹਿਮ ਸਵਾਲ ਹੈ, ਕਿਉਂਕਿ ਹਮੇਸ਼ਾ ਹੀ ਦੋਵੇਂ ਜਿਹੜੇ ਪਹਿਲੂ ਹੁੰਦੇ ਨੇ ਨਾਲੋਂ ਨਾਲ ਚੱਲਦੇ ਨੇ। ਇਹ ਗੁਰੂ ਸਾਹਿਬਾਨ ਵੇਲੇ ਵੀ ਚੱਲੇ ਤੇ ਮੱਧਕਾਲੀਨ ਸਿੱਖ ਇਤਿਹਾਸ ਵਿੱਚ ਵੀ ਚੱਲੇ ਆ ਤੇ ਹੁਣ ਵੀ ਚੱਲ ਰਹੇ ਆ। ਇਸ ਦੇ ਨਾਲ ਹੀ ਮੈਂ ਜਿਹੜੇ ਜਿਵੇਂ ਤੁਸੀਂ ਹੁਣ ਯੋਧਿਆਂ ਦੀ ਅੱਜ ਦੇ ਦੌਰ ਦੇ ਸ਼ਹੀਦਾਂ ਦੀ ਗੱਲ ਕਰ ਰਹੇ ਸੀ, ਮੈਂ ਇਹਦੇ ਇੱਕ ਹਵਾਲੇ ਦੇ ਤੌਰ ਤੇ ਗੱਲ ਕਰਨੀ ਚਾਹਾਂਗਾ ਸਬਬ ਨਾਲ। ਕਿ ਸ਼ਹੀਦ ਬਲਵੰਤ ਸਿੰਘ ਖੁਰਦਪੁਰ ਦਾ ਦਿਨ ਆ ਰਿਹਾ ਸੀ ਤੇ ਸਤਿਕਾਰਯੋਗ ਭਾਈ ਹਰਦੀਪ ਸਿੰਘ ਜੀ ਨਿੱਜਰ ਹੁਰੀ ਬੜਾ ਪਿਆਰ ਕਰਦੇ ਸਨ, ਤੇ ਉਹਨਾਂ ਦਾ ਇਹ ਹੁੰਦਾ ਸੀ ਕਿ ਕੋਈ ਵੀ ਯੋਧੇ ਦਾ ਦਿਨ ਹੈ ਤੁਸੀਂ ਸਾਨੂੰ ਦੱਸਦੇ ਰਿਹਾ ਕਰੋ। ਤੇ ਮੈਂ ਗੁਰਦੁਆਰੇ ਦੇ ਸੇਵਾਦਾਰ ਦੇ ਤੌਰ ਤੇ ਇਹ ਕਹਿੰਦਾ ਕਿ ਜਦੋਂ ਵੀ ਇਹੋ ਜਿਹੇ ਯੋਧੇ ਹੋਣ ਤੇ ਦੱਸਣਾ, ਤੇ ਉਹਨਾਂ ਤੇ ਜ਼ਰੂਰ ਸੰਗਤਾਂ ਨੂੰ ਦੱਸਣਾ, ਸੀ ਬੈਠ ਕੇ ਸੁਣਾਂਗੇ। ਤੇ ਸਾਹਮਣੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਬੈਠੇ ਸਨ। ਜਦੋਂ ਮੈਂ ਦੱਸ ਰਿਹਾ ਸੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਬਾਰੇ, ਤੇ ਉਹਨਾਂ ਦੇ ਚਿਹਰੇ ਵੱਲ ਦੇਖ ਰਿਹਾ ਸੀ, ਇੱਕ ਇੱਕ ਹਾਵ ਭਾਵ ਦੇਖ ਰਿਹਾ ਸੀ, ਤੇ ਬਾਅਦ ਚ ਸਟੇਜ ਤੇ ਬੋਲੇ ਕਿ ਭਾਈ ਸਾਹਿਬ ਏਡੇ ਵੱਡੇ ਯੋਧੇ ਨੇ, ਏਡੀਆਂ ਮਹਾਨ ਇਹਨਾਂ ਦੀਆਂ ਸ਼ਹਾਦਤਾਂ, ਏਡੀ ਵੱਡੀ ਦੇਣ ਹੈ, ਇਹ ਸਾਡੇ ਲਈ ਪ੍ਰੇਰਨਾ ਸਰੋਤ ਨੇ। ਅੱਜ ਅਸੀਂ ਜੋ ਕਰ ਰਹੇ ਹਾਂ
ਇਹਨਾਂ ਯੋਧਿਆਂ ਦੀ ਬਦੌਲਤ ਕਰ ਰਹੇ ਆ ਇਹ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦੇ ਆਮੋ ਸਾਹਮਣੇ ਬਚਨ ਬੁਲਾ ਸਨ, ਤੇ ਉਹਨਾਂ ਨੇ ਜਿੰਨਾ ਇਸ ਲਈ ਆਦਮ ਸਤਿਕਾਰ ਕਰਦੇ ਸਨ, ਜਦੋਂ ਫੋਨ ਕਰਨਾ ਕਿ ਭਾਈ ਸਾਹਿਬ ਤੁਸੀਂ ਹੁਣ ਦੱਸੋ ਕਿਹੜੇ ਦਿਨ ਆ ਰਹੇ ਨੇ, ਕਿਹੜਾ ਇਤਿਹਾਸ ਆ ਰਿਹਾ, ਬਸ ਸਾਨੂੰ ਦੱਸੀ ਜਾਇਆ ਕਰੋ ਤੇ ਉਹ ਸਾਂਝਾ ਕਰੋ, ਕਿਉਂਕਿ ਇਹ ਸਾਨੂੰ ਇੱਕ ਉਤਸ਼ਾਹ ਹੌਸਲਾ ਦਿੰਦਾ, ਅਤ ਹੀ ਰਣਮੈ ਜੂਝ ਮਰੋਂਦਾ ਜਿਹੜਾ ਹੈ। ਇਹ ਚੀਜ਼ ਦਾ ਏਡਾ ਅਹਿਮ ਪੱਖ ਹੈ, ਕਿਉਂਕਿ ਤੁਸੀਂ ਨਾਮ ਪੜ੍ਹੇ ਮੇਰੇ ਮਨ ਚ ਹੁਣੇ ਖਿਆਲ ਆਇਆ। ਸੋ ਇਹ ਤਾਂ ਇੱਕ ਨੁਕਤਾ ਸੀ। ਦੂਸਰਾ, ਜਿਹੜੀ ਤੁਸੀਂ ਵਿਰੋਧੀਆਂ ਦੀ ਗੱਲ ਕਰਦੇ ਸੀ, ਉਹ ਭਾਈ ਸਾਹਿਬ ਹੋਰੀ ਵੀ ਅਸੀਂ ਅਕਸਰ ਦੇਖਦੇ ਸਾਂ, ਇੱਕ ਪਾਸੇ ਏਡੇ ਵੱਡੇ ਕਾਰਜ ਹੋ ਰਹੇ ਸਨ, ਮਨੁੱਖਤਾਵਾਦੀ ਕਾਰਜ ਹੋ ਰਹੇ ਸਨ, ਦੂਸਰੇ ਪਾਸੇ ਯੋਜਨਾਬੱਧ ਢੰਗ ਦੇ ਨਾਲ ਵਿਰੋਧ ਵੀ ਜਿਹੜਾ ਹੋ ਰਿਹਾ ਸੀ। ਉਸ ਵੇਲੇ ਵੀ ਭਾਈ ਸਾਹਿਬ ਬਲਵੰਤ ਸਿੰਘ ਜੀ ਖੁਰਦਪੁਰ, ਭਾਗ ਸਿੰਘ ਜੀ ਭਿੱਖੀਵਿੰਡ, ਭਾਈ ਸਾਹਿਬ ਮੇਵਾ ਸਿੰਘ ਜੀ ਤੇ ਬਹੁਤ ਸਾਰੇ ਵੱਡੀ ਤਾਦਾਦ ਦੇ ਵਿੱਚ ਸੂਰਬੀਰ ਜਿਹੜੇ ਲੜ ਰਹੇ ਸਨ, ਤੇ ਦੂਸਰੇ ਪਾਸੇ ਟੋਡੀ ਜਿਹੜੇ ਸਨ ਅੰਗਰੇਜ਼ ਸਰਕਾਰ ਦੇ ਪਿੱਠੂ ਸਨ, ਬ੍ਰਿਟਿਸ਼ ਸਰਕਾਰ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਸਨ। ਉਹਨਾਂ ਦੇ ਨਾਲ ਹੌਪਕਿੰਸਨ ਜਿਹਨੇ ਖਰੀਦੇ ਹੋਏ ਸਨ, ਜਿਹਨੇ ਟਾਊਟ ਰੱਖੇ ਸਨ ਜਾਂ ਜਿਨ੍ਹਾਂ ਨੂੰ ਪੇਡ ਏਜੰਟ ਸਨ, ਉਹਨਾਂ 'ਚ ਬੇਲਾ ਜਿਆਣ ਵਰਗੇ ਸਨ, ਉਹਦੇ ਸਾਥੀ ਸਨ। ਇਹ ਹਰ ਉਸ ਕੰਮ ਦੇ ਵਿੱਚ ਰੁਕਾਵਟ ਪਾਉਂਦੇ, ਜਿਵੇਂ ਕਿ ਜਾਰਜ ਪੰਜਵੇਂ ਨੇ ਜਦੋਂ ਆਉਣਾ ਸੀ, ਭਾਈ ਬਲਵੰਤ ਸਿੰਘ ਜੀ ਖੁਰਦਪੁਰ, ਭਾਗ ਸਿੰਘ ਜੀ ਉਹਦਾ ਵਿਰੋਧ ਕਰ ਰਹੇ ਸਨ, ਤੇ ਇਹ ਵੀ ਫੌਜ 'ਚ ਆਏ ਸਨ, ਇਹ ਉਹਦਾ ਸਵਾਗਤ ਕਰ ਰਹੇ ਸਨ, ਤੇ ਸਿੱਖਾਂ ਨੂੰ ਉਸ ਵੇਲੇ ਇੰਡੀਆ ਚੁਗਲੀ ਦੇ ਨਾਲ ਖਾਲਸਾ ਦੀਵਾਨ ਸੁਸਾਇਟੀ ਦੇ ਆਗੂਆਂ ਨੂੰ ਜਿਹੜਾ ਹੈ ਉਸ ਦੇ ਖਿਲਾਫ ਚੱਲ ਰਹੇ ਸਨ। ਭਾਈ ਸਾਹਿਬ ਤੇ ਸਾਰੇ ਸੰਵਿਧਾਨ 'ਚ ਪਾਇਆ ਸੀ ਬਕਾਇਦਾ ਤੌਰ ਤੇ ਕਿ ਗੁਰਦੁਆਰੇ ਦੇ ਵਿੱਚ ਕਦੇ ਨਸ਼ਾ ਕਰਕੇ ਕੋਈ ਨਹੀਂ ਆ ਸਕਦਾ, ਸਿੱਖੀ ਸਰੂਪ ਨੂੰ ਕਾਇਮ ਰੱਖਣ ਵਾਲੇ ਪ੍ਰਬੰਧਕ ਹੋਣ, ਸਾਰਾ ਕੁਝ। ਦੂਜੇ ਪਾਸੇ ਉਹ ਨਸ਼ਈ, ਐਸ਼ਪ੍ਰਸਤ ਅਤੇ ਕਿਰਦਾਰ ਤੋਂ ਗਿਰੇ ਹੋਏ ਲੋਕ ਸਨ। ਜਦੋਂ ਭਾਈ ਸਾਹਿਬ ਦੇ ਜੀਵਨ 'ਚ ਵੱਡੀ ਘਟਨਾ ਆਈ, ਜਿਹੜੀ ਕਿ ਅੱਜ ਦੇ ਇਸ ਇਤਿਹਾਸ ਦਾ ਇੱਕ ਕੇਂਦਰੀ ਬਿੰਦੂ ਅਸੀਂ ਕਹਿ ਸਕਦੇ ਹਾਂ, ਉਹ ਇਹ ਸੀ ਕਿ ਗੁਰੂ ਨਾਨਕ ਜਹਾਜ਼ 23 ਜੁਲਾਈ 1914 ਨੂੰ ਮੋੜਿਆ ਗਿਆ। ਉਸ ਵੇਲੇ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਤੇ ਉਹਨਾਂ ਦੇ ਸਾਥੀਆਂ ਨੇ ਤਹਈਆ ਕੀਤਾ ਕਿ ਜ਼ੁਲਮ ਹੁਣ ਸਿਖਰ ਤੋਂ ਲੰਘ ਗਿਆ, ਹੁਣ ਸਿਰ ਤੋਂ ਪਾਣੀ ਲੰਘ ਗਿਆ, ਹੁਣ ਇਸ ਨੂੰ ਜਿਹੜਾ ਹੈ ਸਾਨੂੰ ਸੰਘਰਸ਼ ਕਰਨਾ ਪਏਗਾ। ਤੇ ਉਹਨਾਂ ਨੇ ਇਹ ਜਿਹੜਾ ਕਮਰ ਕਸਾ ਕੱਸ ਲਿਆ ਕਿ ਜ਼ਾਲਮ ਸਰਕਾਰ ਦੀ ਜੜ ਪੱਟਣੀ ਹੈ, ਕਿਉਂਕਿ ਗੁਰੂ ਨਾਨਕ ਜਹਾਜ਼ ਜਿਸ ਤਰ੍ਹਾਂ 2 ਮਹੀਨੇ ਰੋਕਿਆ ਗਿਆ। ਇੱਕ ਗ੍ਰੰਥੀ ਸਿੰਘ ਗੁਰਦੁਆਰਾ ਦਾ ਸਾਹਿਬ ਦੇ ਸੇਵਾਦਾਰੀ ਜਾਣਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ 2 ਮਹੀਨੇ ਸਮੁੰਦਰ ਦੇ ਵਿੱਚ ਜਹਾਜ਼ ਦੇ ਅੰਦਰ ਖੁੱਲੇ ਅਸਮਾਨ ਤੇ ਖੁੱਲੇ ਸਮੁੰਦਰ 'ਚ ਪ੍ਰਕਾਸ਼ਮਾਨ ਜਿਹੜਾ ਸੀ, ਉਹ ਕਿਸ ਤਰੀਕੇ ਨਾਲ ਉਹ ਸਮਾਂ ਗੁਜ਼ਰਿਆ ਹੋਏਗਾ। ਸੋ ਇਹਨਾਂ ਦਿਨਾਂ ਨੂੰ ਪੁੱਛਿਆ ਜਾਣੀਦਾ। ਸਰਕਾਰ ਦਾ ਧੱਕਾ ਇਸ ਤਰ੍ਹਾਂ ਦਾ ਸੀ ਕਿ ਜੋ ਇਹ ਘਟਨਾ ਸੀ, ਇਸ ਨੇ ਬਹੁਤ ਵੱਡਾ ਮੋੜ ਲਿਆਂਦਾ। ਜਦੋਂ ਸਾਰੇ ਲਾਮਬੰਦ ਹੋ ਗਏ ਤਾਂ ਫਿਰ ਇਹ ਦੁਸ਼ਮਣ ਜਿਹੜੇ ਜਿਨ੍ਹਾਂ ਦੀ ਤੁਸੀਂ ਸਵਾਲ ਪੁੱਛਿਆ, ਇਹ ਸਾਰੇ ਵੀ ਇੱਕ ਥਾਂ ਲਾਮਬੰਦ ਹੋ ਗਏ, ਤੇ ਸਰਕਾਰ ਨੂੰ ਪਤਾ ਲੱਗ ਗਿਆ ਕਿ ਇੱਥੋਂ ਹੁਣ ਵੱਡਾ ਕੋਈ ਨਾ ਕੋਈ ਉੱਠੇਗਾ ਸੰਘਰਸ਼। ਤੇ 5 ਸਤੰਬਰ ਦਾ ਦਿਨ ਸੀ ਸਨ 1914। ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸੀ, ਦੀਵਾਨ ਸਜਿਆ ਸੀ। ਭਾਈ ਬਲਵੰਤ ਸਿੰਘ ਜੀ ਹਜ਼ੂਰੀ ਦੇ ਵਿੱਚ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ। ਭਾਈ ਭਾਗ ਸਿੰਘ ਜੀ ਸੰਗਤਾਂ 'ਚ ਮੌਜੂਦ ਸਨ, ਮੁੱਖ ਗ੍ਰੰਥੀ। ਅਰਦਾਸ ਸ਼ੁਰੂ ਹੋਈ। ਉਸ ਅਰਦਾਸ ਦੇ ਵਿੱਚ ਸੰਗਤਾਂ ਦੇ ਨਾਲ ਨਾਲ ਇਹ ਜਿਹੜੇ ਪਿੱਠੂ ਸਨ ਉਸ ਵੇਲੇ ਤੇ, ਜਿਸ ਤਰ੍ਹਾਂ ਹੁਣ ਭਾਈ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਦੇ ਵਿੱਚ ਜਿਹੜੇ ਪੇਡ ਏਜੰਟ ਜਿਨ੍ਹਾਂ ਨੇ ਇਹ ਕਾਰੇ ਕੀਤੇ ਨੇ, ਉਸ ਵੇਲੇ ਬ੍ਰਿਟਿਸ਼ ਇੰਡੀਆ ਸੀ, ਹੁਣ ਪ੍ਰੈਜ਼ੈਂਟ ਇੰਡੀਆ ਦੀ ਗਵਰਨਮੈਂਟ, ਇਹ ਸਾਰਾ ਕੁਝ ਉਸ ਵੇਲੇ ਜੋ ਉਸ ਹਾਲਾਤ ਦੇ ਵਿੱਚ ਬੇਲਾ ਜਿਆਣ ਨੇ ਆਪਣਾ ਰਿਵਾਲਵਰ ਕੱਢਿਆ ਤੇ ਪਹਿਲੀ ਗੋਲੀ ਜਿਹੜੀ ਚਲਾਈ, ਭਾਈ ਭਾਗ ਸਿੰਘ ਜੀ ਜਿਹੜੇ ਮੁੱਖ ਸੇਵਾਦਾਰ ਸਨ, ਪ੍ਰੈਜ਼ੀਡੈਂਟ ਸਨ, ਉਹਨਾਂ ਤੇ ਚਲਾਈ। ਜਦੋਂ ਉਹਨਾਂ ਤੇ ਗੋਲੀਆਂ ਚਲਾਈਆਂ ਤੇ ਕੋਲੇ ਭਾਈ ਬਦਨ ਸਿੰਘ ਜੀ ਖੜੇ ਸਨ, ਦਲੇਰ ਸਿੰਘ ਵਾਲਾ। ਭਾਈ ਬਲਵੰਤ ਸਿੰਘ ਜੀ ਦੂਜਾ ਨਿਸ਼ਾਨਾ ਸਨ, ਉਹਨੇ ਦੂਜੀ ਗੋਲੀ ਉਹਨਾਂ ਤੇ ਚਲਾਉਣੀ ਸੀ ਕਿਉਂਕਿ ਯੋਧੇ ਸਨ ਇਹ। ਤੇ ਭਾਈ ਬਦਨ ਸਿੰਘ ਨੇ ਇਧਰ ਉਧਰ ਨਾ ਦੇਖਿਆ, ਬੇਪਰਵਾਹ ਹੋ ਕੇ ਸਿੱਧਾ ਉਸ ਨੂੰ ਪਿੱਛੋਂ ਜਾ ਫੜਿਆ। ਉਸਨੇ ਆਪਣਾ ਪਿਸਤੌਲ ਰਿਵਾਲਵਰ ਭਾਈ ਸਾਹਿਬ ਵੱਲ ਕਰ ਦਿੱਤਾ। ਗੋਲੀਆਂ ਪਹਿਲਾਂ ਭਾਈ ਭਾਗ ਸਿੰਘ ਜੀ ਨੂੰ ਵੱਜੀਆਂ, ਫਿਰ ਭਾਈ ਬਦਨ ਸਿੰਘ ਜੀ ਨੂੰ, ਤੇ 16-17 ਹੋਰ ਸੰਗਤਾਂ ਦੇ ਵਿੱਚ ਚੱਲੀਆਂ। ਕਈ ਜ਼ਖਮੀ ਵੀ ਹੋ ਗਏ। ਤੇ ਭਾਈ ਬਲਵੰਤ ਸਿੰਘ ਜੀ ਅਗਲਾ ਨਿਸ਼ਾਨਾ ਸਨ, ਕਿਉਂਕਿ ਉਹਦਾ ਨਿਸ਼ਾਨਾ ਬੇਲਾ ਜਾਣ ਦਾ ਪੁੰਜ ਗਿਆ, ਤੇ ਉਸਨੇ ਗੋਲੀਆਂ ਜਿਹੜੀਆਂ ਸਨ ਦੂਸਰੇ ਪਾਸੇ ਨੂੰ ਕਰਤੀਆਂ ਬਦਨ ਸਿੰਘ ਜੀ ਵੱਲ। ਸੋ ਉਸ ਵੇਲੇ ਜੋ ਹਾਲਾਤ ਬਣੇ, ਭਾਈ ਮੇਵਾ ਸਿੰਘ ਜੀ ਸੰਗਤਾਂ 'ਚ ਮੌਜੂਦ ਸਨ, ਉਹਨਾਂ ਨੇ ਫਿਰ ਤਹੀਆ ਕਰ ਲਿਆ ਕਿ ਜਿਹੜਾ ਹੌਪਕਿੰਸਨ ਜਿਹਨੇ ਕਾਰਾ ਕੀਤਾ ਉਹਨੂੰ ਸੋਧਣਾ ਹੀ ਸੋਧਣਾ। ਉਹਨਾਂ ਨੇ ਫਿਰ ਕੁਝ ਹੀ ਸਮੇਂ ਬਾਅਦ 21 ਅਕਤੂਬਰ 1914 ਨੂੰ ਉਹਦਾ ਸੋਧਾ ਲਾਇਆ। ਭਾਈ ਬਲਵੰਤ ਸਿੰਘ ਜੀ ਨੇ ਨਿਸ਼ਚਾ ਕਰ ਲਿਆ ਕਿ ਹੁਣ ਇੱਥੇ ਨਹੀਂ ਰਹਿਣਾ, ਹੁਣ ਜ਼ਾਲਮ ਦੀ ਜੜ ਪੱਟਣ ਲਈ ਜਾਣਾ, ਤੇ ਉਹ ਰਵਾਨਾ ਹੋ ਗਏ। ਰਵਾਨਾ ਹੋ ਕੇ ਉੱਥੋਂ ਉਸ ਸਮੇਂ
ਜਿਹੜੇ ਦੁਸ਼ਮਣ ਸਨ, ਬੈਰੀ ਸਨ, ਜਿਨ੍ਹਾਂ ਨੇ ਸਾਜ਼ਿਸ਼ਾਂ ਘੜੀਆਂ ਸਨ, ਇਹਨਾਂ ਨੇ ਵੀ ਉਸ ਵੇਲੇ ਜਿਹੜਾ ਹੈ ਭਾਰਤ ਦੇ ਵਿੱਚ ਇਹਨਾਂ ਨੂੰ ਜਗੀਰਾਂ ਮਿਲੀਆਂ, ਇਹਨਾਂ ਨੂੰ ਉਸ ਵੇਲੇ ਬਹੁਤ ਵੱਡੀਆਂ ਲੰਬੜਦਾਰੀਆਂ ਮਿਲੀਆਂ, ਇਹਨਾਂ ਨੂੰ ਪੈਸੇ, ਧਨ ਦੌਲਤ ਤੇ ਸੁਰੱਖਿਆ ਮਿਲੀਆਂ। ਪਰ ਮੈਂ ਦੱਸ ਦਿਆਂ ਆਪ ਜੀ ਨੂੰ ਕਿ ਜਿਸ ਨੇ ਇਹ ਕਾਰਾ ਕੀਤਾ ਸੀ ਉਹਦਾ ਨਾਂ ਬੇਲਾ ਜਿਆਣ ਸੀ। ਬੱਬਰ ਅਕਾਲੀ ਯੋਧਿਆਂ ਨੇ ਸਮਾਂ ਪਾ ਕੇ ਜਿਸ ਤਰ੍ਹਾਂ ਉਹ ਚਲਿਆ ਗਿਆ ਉੱਥੇ, ਤੇ 1933 ਦਾ ਸਮਾਂ ਸੀ। ਇਹ ਵੀ ਇਤਿਹਾਸ ਬਹੁਤਿਆਂ ਨੂੰ ਨਹੀਂ ਪਤਾ ਕਿ ਜਿਹੜੇ ਭਾਈ ਭਾਗ ਸਿੰਘ ਜੀ ਤੇ ਭਾਈ ਬਦਨ ਸਿੰਘ ਜੀ ਇਹਨਾਂ ਤੇ ਗੋਲੀਆਂ ਚਲਾ ਕੇ ਗੁਰਦੁਆਰੇ 'ਚ ਬੇਹੁਰਮਤੀ ਕੀਤੀ, ਜਿਹਦੇ ਕਰਕੇ ਭਾਈ ਮੇਵਾ ਸਿੰਘ ਜੀ ਨੇ ਹਥਿਆਰ ਚੁੱਕਿਆ, ਤੇ ਉਹ ਬੇਲਾ ਜਿਆਣ ਜਿਹੜਾ ਉਹ ਸੀ, ਤੇ ਉਹਦੇ ਨਾਲ ਹੁਕਕਿੰਸਨ ਸੀ। ਹੁਕਕਿੰਸਨ ਨੂੰ ਤਾਂ ਪੈਂਦੀ ਸੱਟ ਭਾਈ ਸਾਹਿਬ ਨੇ ਇੱਥੇ ਹੀ ਸੋਧਤਾ। ਬੇਲਾ ਜਿਆਣ ਦੌੜ ਗਿਆ ਸੀ ਹਿੰਦੁਸਤਾਨ, ਪਰ ਯੋਧਿਆਂ ਨੇ ਖਹਿੜਾ ਨਹੀਂ ਛੱਡਿਆ। ਦਸੰਬਰ ਦਾ ਮਹੀਨਾ 1933 ਸਨ। ਜਥੇਦਾਰ ਭਾਈ ਹਰੀ ਸਿੰਘ ਸੂੰਢ ਬੱਬਰ ਅਕਾਲੀ ਤੇ ਉਹਨਾਂ ਦੇ ਸਾਥੀ, ਉਹਨਾਂ ਨੇ ਜਾ ਘੇਰਿਆ ਪਿੰਡ ਜਿਆਣ, ਜਿੱਥੋਂ ਕਿ ਸ਼ਰਾਬ ਦਾ ਨਸ਼ੇ 'ਚ ਧੁੱਤ ਬੰਦਾ ਜਦੋਂ ਉਹਨਾਂ ਦੇ ਡਿੱਕੇ ਆਇਆ, ਤੇ ਫਿਰ ਜਿਸ ਤਰ੍ਹਾਂ ਉਹਨੂੰ ਬੋਟੀ ਕੀਤਾ, ਉਹਦਾ ਇੱਕ ਵੱਖਰਾ ਇਤਿਹਾਸ ਹੈ। ਕਦੇ ਬੇਲੇ ਤੇ ਵੱਖਰਾ ਪ੍ਰੋਗਰਾਮ ਕਰਾਂਗੇ ਕਿ ਗਦਾਰਾਂ ਦਾ ਹਸ਼ਰ ਕੀ ਹੁੰਦਾ ਹੈ, ਤੇ ਯੋਧੇ ਭੁੱਲਦੇ ਨਹੀਂ ਇਤਿਹਾਸ। ਭਾਈ ਊਧਮ ਸਿੰਘ ਦਾ ਸਾਨੂੰ ਪਤਾ ਹੈ, ਅਸੀਂ ਭਾਈ ਸ਼ਹੀਦ ਭਗਤ ਸਿੰਘ ਦਾ ਇਤਿਹਾਸ ਬੜਾ ਜ਼ਿਕਰ ਕਰਦੇ ਹਾਂ, ਅਸੀਂ ਹੋਰਨਾਂ ਦੇ ਇਤਿਹਾਸ ਦਾ ਕਿ ਕਿਸ ਤਰ੍ਹਾਂ ਸੋਧੇ ਲਈ ਜ਼ਿਕਰ ਕਰਦੇ ਹਾਂ। ਕਦੇ ਬੇਲਾ ਜਿਆਣ ਨੂੰ ਜਿਵੇਂ ਸੋਧਾ ਲੱਗਿਆ, ਤੇ ਜਥੇਦਾਰ ਬੱਬਰ ਅਕਾਲੀ ਭਾਈ ਹਰੀ ਸਿੰਘ ਸੂੰਢ ਨੇ ਜਿਹੜਾ ਸੋਧਾ ਲਾਇਆ, ਤੇ ਉਹਨਾਂ ਸਾਥੀਆਂ ਨੇ 1933 ਦੇਖੋ 1914 ਦੇ ਵਿੱਚ ਉਹਨੇ ਭਾਈ ਸਾਹਿਬ ਭਾਈ ਭਾਗ ਸਿੰਘ ਜੀ ਤੇ ਯੋਧਿਆਂ ਨੂੰ ਸ਼ਹੀਦ ਕੀਤਾ। 1933 ਦੇ ਵਿੱਚ ਜਾ ਕੇ ਉਸ ਦਾ ਸੋਧਾ ਲਾਇਆ। ਇਹ ਇਤਿਹਾਸ ਵੀ ਇੱਕ ਬੜਾ ਵੱਡਾ ਹੈ। ਤੇ ਭਾਈ ਬਲਵੰਤ ਸਿੰਘ ਜੀ ਇਹ ਸਾਰੀਆਂ ਘਟਨਾਵਾਂ ਤੋਂ ਬਾਅਦ ਫਿਰ ਰਵਾਨਾ ਹੋ ਗਏ। ਜਦੋਂ ਦੇਸ਼ ਦੇ ਉੱਪਰ ਭੀੜ ਪਈ, ਤੇ ਉਸ ਵੇਲੇ ਇਹ ਯੋਧੇ ਅੱਜ ਜਿਹੜੇ ਮਰਜ਼ੀ ਆਜ਼ਾਦੀ ਦੇ ਵਾਰਸ ਤੇ ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜਾਂ ਦੀਆਂ ਕਲੂਲਾਂ ਚੱਲ ਰਹੀਆਂ ਨੇ, ਪਰ ਅਸਲ ਦੇ ਵਿੱਚ ਜਿਹੜਾ ਸਿਰ ਦੇ ਕੇ ਜਿਨ੍ਹਾਂ ਨੇ ਇਹ ਸ਼ਹਾਦਤਾਂ ਦੇ ਕੇ ਇਹ ਲਈਆਂ, ਇਹ ਆਜ਼ਾਦੀ ਦੇ ਵਾਸਤੇ ਕੁਰਬਾਨੀਆਂ ਕੀਤੀਆਂ, ਉਹਨਾਂ ਦੇ ਵਿੱਚ ਮੋਢੀ ਜਥੇਦਾਰ ਭਾਈ ਬਲਵੰਤ ਸਿੰਘ ਜੀ ਖੁਰਦ ਪਰ ਰਵਾਨਾ ਹੋ ਗਏ। ਇੱਥੋਂ ਕਿਵੇਂ ਚੱਲੇ ਅਖੀਰਲੇ ਹਿੱਸੇ 'ਚ ਮੈਂ ਆਪ ਜੀ ਨਾਲ ਦੱਸਾਂ ਜੀ। ਉਸ ਤੋਂ ਪਹਿਲਾਂ ਇੱਕ ਕਾਲ ਹੈ ਜੀ, ਆਪਾਂ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਔਨ 에ਅਰ ਹੋ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ ਵੀਰ ਜੀ, ਗੱਲ ਤਾਂ ਵੀ ਭਾਈ ਸਰਦਾਰ ਸਾਹਿਬ ਉਹਨਾਂ ਨੂੰ ਮੈਨੂੰ ਸੁਣਦਿਆਂ ਨੂੰ ਬੜੀ ਦੇਰ ਹੋ ਗਈ ਆ ਜੀ। ਮੈਂ ਦੇਖੋ ਬ੍ਰਦਰ, ਮੈਂ ਐਜ ਹਿਊਮਨ ਬੀਇੰਗ ਗੱਲ ਕਰਦਾ ਜੀ। ਆਪਾਂ ਨੂੰ ਕੈਨੇਡਾ ਗਏ ਨੂੰ 130 ਸਾਲ ਹੋ ਗਏ ਜੀ, ਠੀਕ ਹੈ ਨੀ? ਅੱਛਾ, 130 ਸਾਲਾਂ ਵਿੱਚ ਜਿਹੜੇ ਕੈਨੇਡੀਅਨ ਲੋਕ ਆ, ਉਹਨਾਂ ਦਾ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਕਿੰਨਾ ਹਿੱਸਾ ਰਿਹਾ, ਕਿਸੇ ਦਿਨ ਇੱਥੇ ਵੀ ਗੱਲ ਕਰਿਓ। ਕਿੰਨੇ ਬਿਲੀਅਨ ਨਹੀਂ, ਕਿੰਨੇ ਟ੍ਰਿਲੀਅਨ ਡਾਲਰ 130 ਸਾਲਾਂ ਚ ਕੈਨੇਡਾ ਗਵਰਨਮੈਂਟ ਨੇ ਸਾਨੂੰ ਅਲਾਉ ਕੀਤੇ। ਤੁਸੀਂ ਵਾਪਸ ਆਪਣੇ ਕੰਟਰੀ ਪੰਜਾਬ ਦੇ ਵਿੱਚ ਭੇਜ ਕੇ ਉੱਥੇ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਹਾਈ ਕਰ ਸਕਦੇ ਆ। ਦੇਖੋ, ਨਾਗਾਸਾਕੀ, ਹੀਰੋਸ਼ੀਮਾ ਤੇ ਅਮਰੀਕਾ ਨੇ ਨਿਊਕਲੀਅਰ ਬੰਬ ਨਹੀਂ, ਐਟਮ ਬੰਬ ਸਿੱਟੇ ਸੀਗੇ। ਅੱਜ ਤੱਕ ਮੈਂ ਕਦੇ ਵੀ ਅਮਰੀਕਾ ਦੇ ਅੰਦਰ ਜਿਹੜੇ ਉਸ ਟਾਈਮ ਤੇ, ਨਾਲੇ ਹਾਲਾਂਕਿ ਆਪਣੇ ਜੈਪਨੀਜ਼ ਲੋਕਾਂ ਨੂੰ ਫੜ ਕੇ ਇੱਥੇ ਫੜ ਵੀ ਲਿਆ ਸੀ, ਅੱਜ ਤੱਕ ਮੈਂ ਕਦੀ ਵੀ ਜੈਪਨੀਜ਼ ਲੋਕ ਜਾ ਕੇ ਵਾਈਟ ਹਾਊਸ ਦੇ ਮੋਹਰੇ ਜਾਂ ਨੈਸ਼ਨਲ ਪਾਰਕ ਦੇ ਉੱਪਰ ਝੰਡੇ ਲੈ ਕੇ ਅਮਰੀਕਾ ਦੇ ਅਗੇਂਸਟ ਨਹੀਂ। ਹਾਲਾਂਕਿ ਨਾਗਾਸਾਕੀ, ਹੀਰੋਸ਼ੀਮਾ ਦੇ ਬੰਬ ਸਿੱਟਣ ਤੋਂ ਬਾਅਦ ਹੀ ਜਾਪਾਨ ਉਦੋਂ ਤੋਂ ਲੈ ਕੇ ਹੁਣ ਤੱਕ ਅਮਰੀਕਾ ਦਾ ਬਿਜ਼ਨਸ ਕਰ ਰਿਹਾ। ਮੇਰਾ ਬ੍ਰਦਰ, ਦੇਖੋ ਹਿਸਟਰੀਆਂ ਹੁੰਦੀਆਂ ਆ। ਦੇਖੋ, ਜੇ ਆਪਣੀ ਅੱਜ ਕੱਲ ਵਰਲਡ ਦੇ ਅੰਦਰ ਕੋਈ ਐਗਜ਼ਿਸਟੈਂਸ ਹੈਗੀ ਆ ਨਾ, ਇਹ ਵੀ ਬ੍ਰਿਟਿਸ਼ ਦੇ ਗੋਰਿਆਂ ਕਰਕੇ ਹੀ ਹੈ। ਚਲੋ ਧੰਨਵਾਦ ਤੁਹਾਡਾ ਭਾਜੀ। ਅਸੀਂ ਮਾੜਾ ਜਿਹਾ ਮੁੱਦੇ ਤੇ ਗੱਲ ਕਰ ਲਈਏ, ਫਿਰ ਆਪਾਂ ਨੈਕਸਟ ਟਾਈਮ ਤੁਸੀਂ ਕਰਿਓ ਕਾਲ। ਨਹੀਂ, ਧੰਨਵਾਦ ਤੁਹਾਡਾ। ਤੁਸੀਂ ਭਾਜੀ ਜਿੱਥੇ ਤੁਹਾਡਾ ਨਹੀਂ ਬ੍ਰੇਨ ਵਾਸ਼ ਹੁੰਦਾ ਤੁਸੀਂ ਉੱਥੇ। ਹਾਂਜੀ, ਮੈਂ ਇੱਕ ਬੇਨਤੀ ਭਾਈ ਬਲਵੀਰ ਸਿੰਘ ਜੀ ਕਰਾਂਗਾ ਜ਼ਰੂਰ, ਕਿ ਤੁਸੀਂ ਜ਼ਰੂਰ ਇੱਕ ਬੇਨਤੀ, ਕਿਉਂਕਿ ਮੈਂ ਤਕਰੀਬਨ 30-40 ਸਾਲ ਮੀਡੀਆ ਦੇ ਵਿੱਚ ਲਗਾਤਾਰ 25 ਸਾਲ ਕੈਨੇਡਾ ਦੇ ਵਿੱਚ ਵੀ ਰਿਹਾ। ਇਹ ਕੋਈ ਨਵੀਂ ਚੀਜ਼ ਨਹੀਂ। ਇਸ ਤਰ੍ਹਾਂ ਦੇ ਬਹੁਤ ਵਾਰ ਹੁੰਦਾ ਹੈ ਕਿ ਜਿਹੜਾ ਵਿਸ਼ਾ ਚੱਲ ਰਿਹਾ ਹੁੰਦਾ ਹੈ, ਉਹ ਵਿਸ਼ੇ ਦੀ ਥਾਂ ਤੇ ਕਈ ਵਾਰ ਕੋਈ ਸੱਜਣ ਉਸ ਵਿਸ਼ੇ ਨੂੰ ਬਿਲਕੁਲ ਦਰਕਿਨਾਰ ਕਰਕੇ ਤੇ ਸਰੋਤਿਆਂ ਦਾ, ਦਰਸ਼ਕਾਂ ਦਾ ਧਿਆਨ ਉੱਧਰੋਂ ਹਟਾ ਦਿੰਦੇ ਨੇ, ਕੋਈ ਨਵੀਂ ਗੱਲ ਕਰ ਦਿੰਦੇ ਨੇ। ਕਿ ਕੁਝ ਵੱਖਰੇ ਤੌਰ ਤੇ ਜਿੱਦਣ ਇਸ ਬਾਰੇ ਗੱਲ ਹੋਈ, ਇਹਦੇ ਬਾਰੇ ਵੀ ਇਹਨਾਂ ਦੇ ਸ਼ੰਕੇ ਦੂਰ ਕਰ ਦਿਆਂਗੇ।
ਪਰ ਬੇਨਤੀ ਜੀ। ਇਹ ਆਰੰਭ ਦੇ ਵਿੱਚ ਜ਼ਰੂਰ ਕਰ ਦਿਆ ਕਰੋ ਕਿ ਜੇ ਵਿਸ਼ੇ ਦੇ ਕੋਲ, ਵਿਸ਼ੇ ਦੇ ਸੰਬੰਧ ਦੇ ਵਿੱਚ ਤੁਹਾਡਾ ਕੋਈ ਸਵਾਲ ਨਹੀਂ ਨਾ, ਤਾਂ ਚੱਲਦੇ ਹੋਏ ਜਿਹੜੇ ਕਾਰਜ ਦੇ ਵਿੱਚ ਆਪਣਾ ਰੈਂਚ ਨਾ ਸੁੱਟੋ, ਉਸ ਨੂੰ ਡਿਸਟਰਬ ਨਾ ਕਰੋ, ਕਿਉਂਕਿ ਤੁਹਾਡਾ ਜਿਹੜਾ ਬੁਲਾਰਾ ਬੋਲ ਰਿਹਾ ਉਹਨੇ ਪਤਾ ਨਹੀਂ ਉਹਦੇ ਬਾਰੇ ਕਿੰਨੀ ਕੁ ਤਿਆਰੀ ਕੀਤੀ ਹੈ, ਤੁਸੀਂ ਕਿੰਨੀ ਕੁ ਤਿਆਰੀ ਕੀਤੀ ਹੈ। ਤੇ ਸੰਗਤਾਂ ਦਾ ਟਿਕਾਊ ਹੁੰਦਾ ਹੈ। ਜੇ ਵਿਸ਼ੇ ਦੇ ਬਾਰੇ ਕਾਲ ਕਰਨੀ ਹੈ ਤਾਂ ਹੀ ਕਾਲ ਕਰੋ, ਜੇ ਵਿਸ਼ੇ ਦੀ ਸਮਝ ਨਹੀਂ ਤਾਂ ਫਿਰ ਕਾਲ ਤੋਂ ਚੰਗੀ ਗੱਲ ਹੈ ਕਿ ਡਿਸਕਸ਼ਨ ਜਿਹੜੀ ਚੱਲਦੀ ਰਹੇ। ਸੋ ਇਸ ਜੀ। ਕਰਕੇ ਮੈਂ ਜਿਹੜੀ ਅਖੀਰਲੀ ਗੱਲ ਤੇ ਆਵਾਂਗਾ, ਮੈਂ ਉੱਥੇ ਸਮਾਪਤ ਕਰਾਂਗਾ ਕਿ ਜਦੋਂ ਭਾਈ ਸਾਹਿਬ ਇੱਕ ਯੋਧਾ ਜਿਹਦੇ ਕਾਰਨ ਅਸੀਂ ਤਾਂ ਕਹਿੰਦੇ ਹਾਂ ਕਿ ਅੱਜ ਵੀ ਅੰਗਰੇਜ਼ਾਂ ਦੇ ਟੋਡੀ ਬਣੀਏ, ਅੱਜ ਵੀ ਗੁਲਾਮ ਬਣੀਏ, ਅੱਜ ਵੀ ਝੋਲੀ ਚੁੱਕ ਬਣੀਏ, ਇਹ ਝੋਲੀ ਚੁੱਕ ਬਣ ਕੇ ਕੰਮ ਨਹੀਂ ਚੱਲਣਾ। ਜੇ ਗੈਰਤ ਮਰ ਗਈ ਨਾ ਤਾਂ ਤੁਸੀਂ ਝੋਲੀ ਚੁੱਕ ਜਿਹਦੇ ਮਰਜ਼ੀ ਬਣ ਜਿਓ। ਉਸ ਵੇਲੇ ਮੁਗਲਾਂ ਦੇ ਝੋਲੀ ਚੁੱਕ ਵੀ ਸਨ, ਪਰ ਮੁਗਲਾਂ ਨੇ ਤਰਸ ਨਹੀਂ ਕੀਤਾ, ਜ਼ੁਲਮ ਕੀਤਾ। ਤੇ ਅੰਗਰੇਜ਼ਾਂ ਦੇ ਵੀ ਝੋਲੀ ਚੁੱਕ ਸਨ, ਪਰ ਅੰਗਰੇਜ਼ਾਂ ਨੇ ਪੰਜਾਬ ਨੂੰ ਐ ਵਿਚਾਲਿਓਂ ਵੱਢਿਆ ਤੇ ਪੰਜਾਬ ਤੇ ਜੋ ਜ਼ਬਰ ਕੀਤਾ, ਅੰਗਰੇਜ਼ਾਂ ਨੂੰ ਕਲੀਨ ਚਿੱਟ ਦੇ ਦਿਆਂਗੇ ਅਸੀਂ ਬ੍ਰਿਟਿਸ਼ ਸਰਕਾਰ ਨੂੰ, ਸਵਾਲ ਨਹੀਂ ਪੈਦਾ ਹੁੰਦਾ। ਤੁਹਾਡਾ 10 ਲੱਖ ਲੋਕਾਂ ਦਾ ਲਹੂ ਡੋਲਿਆ ਤੇ ਅਸੀਂ ਬਲਵੰਤ ਸਿੰਘ ਵਰਗੇ ਯੋਧਿਆਂ ਦੀ, ਤੁਸੀਂ ਇਹਨਾਂ ਦੀ ਸ਼ਹਾਦਤ ਨੂੰ ਇਸ ਖਾਤੇ 'ਚ ਪਾਉਣ ਦੇ ਲਈ ਅੱਖੋਂ ਪਰੋਖੇ ਕਰਨ ਦੀ ਕੋਸ਼ਿਸ਼ ਕਰਦੇ ਹੋ। ਇਹ ਜਿਹੜੇ ਲੜੇ, ਇਹ ਗਲਤ ਲੜਾਈ ਲੜੀ। ਇਹਨਾਂ ਦੀ ਲੜਾਈ ਜਿਹੜੀ ਸੀ ਉਸ ਵੇਲੇ ਬ੍ਰਿਟਿਸ਼ ਸਰਕਾਰ ਦੇ ਖਿਲਾਫ ਸੀ, ਉਹ ਭਟਕਿਆਂ ਹੋਇਆਂ ਦੀ ਲੜਾਈ ਸੀ। ਇਹ ਲੜਾਈ ਹੱਕਾਂ ਦੀ ਲੜਾਈ ਸੀ। ਅੱਜ ਜੇ ਤੁਹਾਨੂੰ ਕੋਈ ਪੁੱਛਦਾ ਨਾ ਇਹਨਾਂ ਦੇਸ਼ਾਂ ਦੇ ਵਿੱਚ ਜਦੋਂ ਸੰਘੀ ਤੇ ਯੋਧਿਆਂ ਨੇ ਹੱਥ ਧਰਿਆ ਤੇ ਫਿਰ ਤਾਂ ਪੁੱਛਦਾ, ਜੇ ਕਿਤੇ ਉਡਵਾਇਰ ਨੂੰ ਭਾਈ ਊਧਮ ਸਿੰਘ ਨੇ ਸੋਧਿਆ ਨਾ ਹੁੰਦਾ ਤਾਂ ਲੰਡਨ ਕਦੇ ਇਸ ਗੱਲ ਦਾ ਅਹਿਸਾਸ ਨਾ ਕਰਦਾ ਕੀ ਹੋਇਆ। ਤੇ ਜੇ ਹੌਪਕਿੰਸਨ ਨੂੰ ਕੈਨੇਡਾ ਦੇ ਵਿੱਚ 1914 ਦੇ ਵਿੱਚ ਭਾਈ ਮੇਵਾ ਸਿੰਘ ਨੇ ਸੋਧਿਆ ਨਾ ਹੁੰਦਾ ਤਾਂ ਤੁਹਾਡੀਆਂ ਅਮਰੀਕਾ ਕੈਨੇਡਾ ਦੇ ਵਿੱਚੋਂ ਉਸ ਵੇਲੇ ਇੱਥੋਂ ਛੋਣੀਆਂ ਚੱਕੀਆਂ ਜਾਣੀਆਂ ਸੀ। ਇਹ ਯੋਧਿਆਂ ਸਦਕੇ ਹੁੰਦਾ। ਇਹ ਕਿਰਤ ਘਣ ਹੁੰਦੇ ਆ ਅਸੀਂ ਜਦੋਂ ਆਪਣੇ ਯੋਧਿਆਂ ਨੂੰ ਵਿਸਾਰ ਦਿੰਦੇ ਆ। ਤੇ ਜਿਹੜੇ ਅਸੀਂ ਸੋਲੇ ਗਾਉਣੇ ਆ ਨਾ, ਉਸ ਵੇਲੇ ਵੀ ਸੋਲੇ ਗਾਉਣ ਵਾਲੇ ਸਨ। ਤੇ ਜਦੋਂ ਭਾਈ ਬਲਵੰਤ ਸਿੰਘ ਜੀ ਹਿੰਦੁਸਤਾਨ ਜਾ ਕੇ ਆਜ਼ਾਦੀ ਦੀ ਗੱਲ ਕਰ ਰਹੇ ਸਨ, ਇਹੋ ਜਿਹੇ ਸੋਲੇ ਗਾਉਣ ਵਾਲੇ ਟੋਡੀ ਉੱਥੇ ਵੀ ਸਨ, ਜਿਹੜੇ ਕਿ ਗੁਰਦੁਆਰਾ ਸਾਹਿਬਾਂ ਦੇ ਦਰਬਾਰ ਸਾਹਿਬ ਦੇ ਉੱਪਰ ਸਰਬਰਾਹ ਬਣੇ ਬੈਠੇ ਸਨ, ਜਿਹੜੇ ਕਿ ਅੰਗਰੇਜ਼ਾਂ ਦੀ ਹੱਕ ਦੀ ਅਰਦਾਸ ਵੀ ਕਰਦੇ ਸਨ। ਭਾਈ ਬਲਵੰਤ ਸਿੰਘ ਦਾ ਵਿਰੋਧ ਇੱਕ ਪਾਸੇ ਉਹਨਾਂ ਨੇ ਕੀਤਾ, ਦੂਜੇ ਪਾਸੇ ਵਿਰੋਧ ਕੀਤਾ ਜਿਹੜੇ ਹਿੰਦੂ ਮਹਾਸਭਾ ਵਾਲੇ ਲਾਜਪਤ ਰਾਏ ਵਰਗੇ ਸਨ, ਜਿਹੜੇ ਕਹਿੰਦੇ ਸਨ ਇਹ ਤਾਂ ਸਿੱਖਾਂ ਦੀ ਗੱਲ ਕਰ ਰਹੇ ਨੇ, ਇਹਨਾਂ ਨੂੰ ਅਸੀਂ ਸਾਥ ਨਹੀਂ ਦੇ ਸਕਦੇ। ਦੋਨਾਂ ਨੇ ਵਿਰੋਧ ਕੀਤਾ, ਪਰ ਲੋਕ ਨਾਲ ਖੜੇ। ਭਾਈ ਸਾਹਿਬ ਸੰਘਰਸ਼ ਦੇ ਵਿੱਚ ਜਦੋਂ ਪਹੁੰਚੇ ਤਾਂ ਰਸਤੇ ਦੇ ਵਿੱਚ ਭਾਈ ਸਾਹਿਬ ਨੂੰ ਬਰਮਾ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਗਿਆ, ਲਾਹੌਰ ਰੱਖਿਆ ਗਿਆ। ਅੰਗਰੇਜ਼ ਸਰਕਾਰ ਦੇ ਖਿਲਾਫ ਜਿਸ ਪੱਧਰ ਤੇ ਉਹਨਾਂ ਨੇ ਉਸ ਵੇਲੇ ਬਿਆਨ ਕੀਤੇ, ਉਹ ਇੱਕ ਵੱਖਰੇ ਵਿਸ਼ੇ ਦੇ ਤੌਰ ਤੇ ਗੱਲ ਕਰਾਂਗੇ। ਪਰ ਉਹਨਾਂ ਦੀ ਉਹ ਦ੍ਰਿੜਤਾ ਜਿਹੜੀ ਉਹਨਾਂ ਦੇ ਅੰਦਰ ਜਾਂਬਾਜ਼ ਸੋਚ ਸੀ, ਉਸ ਦਾ ਪ੍ਰਭਾਵ ਇੰਨਾ ਸੀ ਕਿ ਬਹੁਤ ਵੱਡਾ ਲੀਡਰ ਹੈ। ਇਸ ਕੇਸ ਚਲਾਓ, ਕੌਨਸਪੀਰੇਸੀ ਕੇਸ, ਲਾਹੌਰ ਸਾਜ਼ਿਸ਼ ਕੇਸ ਚੱਲਿਆ, ਜਿਸ ਦੇ ਵਿੱਚ ਭਾਈ ਸਾਹਿਬ ਦੇ ਉੱਪਰ ਜੋ ਸਰਕਾਰ ਨੇ ਦੋਸ਼ ਲਾਇਆ, ਬ੍ਰਿਟਿਸ਼ ਸਰਕਾਰ ਦਾ ਤਖਤਾ ਪਲਟਣ ਦੇ ਲਈ ਮੁੱਖ ਦੋਸ਼ੀਆਂ ਦੇ ਵਿੱਚੋਂ ਇੱਕ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਨੇ। ਤੇ ਇਸ ਦੇ ਅਨੁਸਾਰ ਉਹਨਾਂ ਨੂੰ 29 ਮਾਰਚ 1917 ਨੂੰ ਲਾਹੌਰ ਦੇ ਵਿੱਚ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਜਦੋਂ ਕਿ ਫਾਂਸੀ ਜਿਹੜੀ ਹੈ ਉਹਨਾਂ ਨੂੰ ਇੱਕ ਦਿਨ ਬਾਅਦ 30 ਮਾਰਚ ਨੂੰ ਦੇਣੀ ਸੀ। ਪਰਿਵਾਰ ਬੀਬੀ ਕਰਤਾਰ ਕੌਰ ਜੀ ਮੁਲਾਕਾਤ ਲਈ ਜਦੋਂ ਆਏ ਤੇ ਤੁਸੀਂ ਹਾਲਾਤ ਦੇਖੋ ਉਸ ਯੋਧੇ ਦੇ, ਤੇ ਉਹਨਾਂ ਦੀ ਪਤਨੀ ਨੂੰ ਇਹ ਖਬਰ ਮਿਲੀ ਕਿ ਭਾਈ ਸਾਹਿਬ ਨਾਲ ਤੁਸੀਂ ਮੁਲਾਕਾਤ ਕਰਨੀ ਹੈ, ਤੇ ਭਾਈ ਸਾਹਿਬ ਨੂੰ ਤਾਂ ਕੱਲ ਫਾਂਸੀ ਦੇ ਦਿੱਤੀ ਜਾ ਚੁੱਕੀ ਹੈ। ਇਹ ਇਤਿਹਾਸ ਸੀ। ਤੇ ਉਸ ਵੇਲੇ ਜਿਹੜਾ ਕੁਝ ਉਹਨਾਂ ਕੋਲੇ ਛੋਟਾ ਸੀ, ਉਹਦੇ ਵਿੱਚ ਇੱਕ ਸਫਰੀ ਪੀੜ ਦੇ ਰੂਪ ਦੇ ਵਿੱਚ ਸੀ, ਇੱਕ ਡਾਇਰੀ ਸੀ, ਤੇ ਡਾਇਰੀ ਦੇ ਉੱਪਰ ਇਹ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਅਸੀਂ ਅਕਸਰ ਜ਼ਫਰਨਾਮੇ ਦੇ ਵਿੱਚੋਂ ਸ਼ੇਰ ਸਾਂਝਾ ਕਰਦੇ ਹਾਂ, ਚੂੰ ਕਰ ਜ਼ਮਾਂ ਹੀਲ ਕੇ ਦਰਗਜਸ਼ਟ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਤੇ ਪੰਜਾਬੀ ਚ ਨਾਲ ਲਿਖਿਆ ਸੀ, ਜਦ ਧਿਰ ਉਪਾਵਾਂ ਦੀ ਹਾਰ ਦੀਏ, ਜਦ ਧਿਰ ਉਪਾਵਾਂ ਦੀ ਹਾਰ ਦੀਏ, ਤਦ ਜਾਇਜ਼ ਵਰਤੋਂ ਹਥਿਆਰ ਦੀਏ। ਹਥਿਆਰ ਦੀ ਵਰਤੋਂ ਕਰਨ ਦਾ ਐਕਚੁਅਲੀ ਉਹ ਡੈਰੀ ਇੱਕ ਬੜਾ ਵੱਡਾ ਕਾਰਨ ਬਣੀ। ਜਿਵੇਂ ਅੱਜ ਕਹਿੰਦੇ ਆ ਕਿ ਇਹ ਸਾਹਿਤ ਫੜਿਆ ਗਿਆ ਤੇ ਇਸ ਕਰਕੇ ਇਹਨਾਂ ਨੂੰ ਉਮਰ ਕੈਦ ਦੇ ਦਿਓ। ਉਸ ਵੇਲੇ ਡੈਰੀ ਜਿਹੜੀ ਸੀ ਉਹਦੇ ਵਿੱਚ ਜਿਹੜੇ ਇਹ ਲਿਖੇ ਸੀ ਸ਼ਬਦ, ਤੇ ਕਿਹਾ ਗਿਆ ਦੇਖੋ ਜੀ ਇਹ ਬਗਾਵਤ ਦਾ ਕੇਂਦਰ ਬਿੰਦੂ ਨੇ। ਸੋ ਭਾਈ ਸਾਹਿਬ ਨੂੰ ਇਸ ਤਰ੍ਹਾਂ ਫਾਂਸੀ ਦਿੱਤੀ ਗਈ। ਪਰ ਜਿਸ ਤਰ੍ਹਾਂ ਕਹਿੰਦੇ ਨਾ ਕਿ ਇਹ ਸਭ ਜਗ ਪਿਓ ਜੈ 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 ਸਿਰ ਲੋਕ, ਇਹ ਐਕਚੁਅਲੀ ਗੱਲ ਹੈ
ਇਹ ਗੁਰੂ ਸਾਹਿਬ ਦੀ ਕਿਰਪਾ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਸਾਨੂੰ ਪ੍ਰੇਰਨਾ ਦਿੱਤੀ ਜ਼ੁਲਮ ਦੇ ਖਿਲਾਫ ਲੜਨਾ, ਹੱਕਾਂ ਦੇ ਲਈ, ਕੱਲਾ ਸਿੱਖਾਂ ਲਈ ਨਹੀਂ ਲੜੇ ਭਾਈ ਬਲਵੰਤ ਸਿੰਘ ਜੀ। ਉੱਥੇ ਰਾਜ ਕੇਵਲ ਸਿੱਖਾਂ ਨੂੰ ਅੰਗਰੇਜ਼ਾਂ ਤੋਂ ਮੁਕਤੀ ਨਹੀਂ ਸੀ ਮਿਲਣੀ, ਸਾਰਿਆਂ ਨੂੰ ਮਿਲਣੀ ਸੀ। ਇੱਥੇ ਨਸਲਵਾਦ ਦੇ ਖਿਲਾਫ ਕੇਵਲ ਉਹ ਸਿੱਖਾਂ ਲਈ ਨਹੀਂ ਲੜੇ, ਇੱਥੇ ਵਿਤਕਰਾ ਸਭ ਨਾਲ ਹੋ ਰਿਹਾ ਸੀ। ਸੋ ਨਸਲਵਾਦ ਦੇ ਇਤਿਹਾਸ ਵਿੱਚ, ਬਸਤੀਵਾਦ ਦੇ ਇਤਿਹਾਸ ਵਿੱਚ, ਉੱਤਰੀ ਅਮਰੀਕਾ ਦੇ ਇਸ ਦੋਹਾਂ ਪੱਖਾਂ ਦੇ ਇਤਿਹਾਸ ਵਿੱਚ ਮਹਾਨ ਯੋਧਾ, ਮੋਢੀ, ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਘਰ ਦਾ ਸੇਵਾਦਾਰ ਗ੍ਰੰਥੀ ਸਿੰਘ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਇਤਿਹਾਸ ਦਾ ਸदैवी ਪਾਤਰ ਹੈ, ਜਿਸ ਨੂੰ ਅਸੀਂ ਵਾਰ-ਵਾਰ ਪ੍ਰਣਾਮ ਕਰਦੇ ਹਾਂ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਔਰ ਆਪਾਂ ਸਰੋਤਿਆਂ ਨੂੰ ਵੀ ਇੱਕ ਵਾਰ ਫੇਰ ਮੈਂ ਆਪਣੇ ਵੱਲੋਂ ਮੈਂ ਮਾਫੀ ਵੀ ਚਾਹੁੰਦਾ, ਮੈਨੂੰ ਕਾਲ ਕੱਟਣੀ ਪਈ, ਪਰ ਮੈਂ ਇੱਕ ਬੇਨਤੀ ਕਰਦੇ ਆ ਵੀਰ ਜੀ, ਦੇਖੋ ਵਿਚਾਰਾਂ ਦੀ ਆਜ਼ਾਦੀ ਉਹ ਹੁੰਦੀ ਆ ਕਿ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ। ਇਹ ਨਹੀਂ ਹੁੰਦਾ ਵੀ ਤੁਸੀਂ ਦੂਜੇ ਬੰਦੇ ਨੂੰ ਇਹ ਕਹੋ ਵੀ ਜੋ ਮੈਂ ਕਹਿ ਰਿਹਾ ਤੂੰ ਉਦਾਂ ਹੀ ਕਹਿ, ਜਾਂ ਤੂੰ ਜਿਹੜਾ ਉਹ ਗਲਤ ਕਹਿ ਰਿਹਾ। ਇਹ ਗੱਲ ਠੀਕ ਨਹੀਂ, ਤੁਹਾਨੂੰ ਸਪੇਸ ਦਿੱਤੀ ਜਾਂਦੀ ਆ, ਤੁਸੀਂ ਆਪਣੀ ਗੱਲ ਰੱਖ ਸਕਦੇ ਆ, ਤੁਹਾਨੂੰ ਕਦੀ ਟੋਕਿਆ ਨਹੀਂ। ਪਰ ਇਹ ਨਾ ਕਰਿਆ ਕਰੋ ਵੀ ਜਿੱਦਾਂ ਮੈਂ ਸੋਚ ਰਿਹਾ ਜਾਂ ਮੇਰੇ ਵਾਲਾ ਕੋਈ ਗਰੁੱਪ ਆ ਕੋਈ ਖਾਸ ਉਹ ਸੋਚ ਰਿਹਾ ਤੇ ਸਾਰਾ ਪੰਥ ਉਦਾਂ ਹੀ ਚੱਲੇ ਜਾਂ ਸਾਰੀ ਦੁਨੀਆ ਇਦਾਂ ਹੀ ਚੱਲੇ। ਇਹ ਕਦੀ ਹੋਇਆ ਨਹੀਂ, ਨਾ ਅੱਗੇ ਹੋਣਾ। ਸੋ ਬੇਨਤੀ ਇਹ ਆ ਵੀ ਆਪਾਂ ਫੋਕਸ ਕਰਿਆ ਕਰੀਏ ਆਪਣੇ ਆਪਣੇ ਕੰਮ ਤੇ, ਨਾ ਕਿ ਅਸੀਂ ਦੂਜੇ ਨੂੰ ਆ ਕੇ ਇਹ ਕਹੀਏ ਵੀ ਤੂੰ ਠੀਕ ਨਹੀਂ ਕਰ ਰਿਹਾ। ਸੋ ਇੰਨੀ ਮੇਰੀ ਬੇਨਤੀ ਹੈ। ਤੁਸੀਂ ਗਾਂ ਵੀ ਕਾਲ ਕਰ ਸਕਦੇ ਹੋ, ਪਰ ਵਿਸ਼ੇ ਤੇ ਕਾਲ ਕਰਿਆ ਕਰੋ। ਤੁਹਾਡੇ ਵਿਚਾਰ ਜਿਹੜੇ ਆ ਉਹ ਵੀ ਅਨਮੋਲ ਨੇ, ਬੜਮੁੱਲੇ ਨੇ, ਅਸੀਂ ਉਹਨਾਂ ਨੂੰ ਵੀ ਐਂਟਰਟੇਨ ਕਰਾਂਗੇ। ਪਰ ਪਲੀਜ਼ ਸਮਝਾਉਣ ਦੀ ਇਹ ਨਾ ਕੋਸ਼ਿਸ਼ ਕਰੋ ਵੀ ਤੁਸੀਂ ਗਲਤ ਕਰ ਰਹੇ ਹੋ। ਅਸੀਂ ਵੀ ਆਪਣਾ ਸਮਾਂ ਲਾ ਰਹੇ ਹਾਂ, ਡਾਕਟਰ ਸਾਹਿਬ ਵੀ ਲਾ ਰਹੇ ਆ, ਸਰਮਾਇਆ ਵੀ ਇਹਦੇ ਤੇ ਲੱਗ ਰਿਹਾ, ਇਹ ਸਾਰਾ ਕੁਝ ਆ। ਤੇ ਇਸ ਗੱਲ ਤੋਂ ਥੋੜਾ ਜਿਹਾ ਆਪਾਂ ਅੰਗਰੇਜ਼ ਕਰੀਏ, ਆਪਣੀ ਗੱਲ ਜ਼ਰੂਰ ਰੱਖੋ, ਪਰ ਆਪਣੇ ਹਮਖਿਆਲੀ ਜਿਹੜੇ ਚੈਨਲ ਨੇ ਜਾਂ ਪੰਥਕ ਚੈਨਲ ਨੇ ਉਹਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਨਾ ਕਰੋ ਵੀ ਜਿੱਦਾਂ ਅਸੀਂ ਕਹਿੰਦੇ ਤੁਸੀਂ ਉਦਾਂ ਹੀ ਕਰੋ। ਇਹ ਕਦੇ ਹੋਣਾ ਨਹੀਂ। ਸੋ ਇਹਦੇ ਨਾਲ ਜਿਹੜੀ ਆ ਉਹ ਖਟਾਸ ਵੱਧਦੀ ਆ, ਪਿਆਰ ਨਹੀਂ ਵੱਧਦਾ। ਸੋ ਧੰਨਵਾਦ ਡਾਕਟਰ ਗੁਰਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਰੁਝੇਵਿਆਂ ਚੋਂ ਸਮਾਂ ਕੱਢਿਆ ਅੱਜ ਵੀ ਸਾਡੇ ਨਾਲ। ਅਗਲੇ ਮੰਗਲਵਾਰ ਫੇਰ ਆਪਾਂ ਤੁਹਾਨੂੰ ਬੇਨਤੀ ਕਰਾਂਗੇ, ਨਵੇਂ ਵਿਸ਼ੇ ਦੇ ਨਾਲ ਆਪਾਂ ਹਾਜ਼ਰ ਹੋਵਾਂਗੇ। ਸੋ ਕੱਲ ਨੂੰ ਸਰੋਤਿਓ ਇੱਕ ਹੋਰ ਵਿਸ਼ੇ ਦੇ ਨਾਲ, ਨਵੇਂ ਮਹਿਮਾਨ ਦੇ ਨਾਲ ਫੇਰ ਹਾਜ਼ਰ ਹੋਵਾਂਗੇ। ਤੋ ਜਿਹੜੇ ਮੈਸੇਜ ਮੈਂ ਨਹੀਂ ਪੜ੍ਹ ਸਕਿਆ, ਮੈਂ ਦੋਵੇਂ ਹੱਥ ਜੋੜ ਕੇ ਖਿਮਾ ਦਾ ਜਾਚਕ ਹਾਂ ਜੀ। ਸੋ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।